ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਜਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2023 ਦੀ 25 ਦਸੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ। ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ ਪਿਛਲੇ 3 ਦਹਾਕਿਆਂ ਤੋਂ ਵੱਧ ਸਮੇਂ ਤੋਂ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਨੇ, ਸ਼ਾਨਦਾਰ ਸੇਵਾਵਾਂ ਦੇ ਰਹੇ ਨੇ, ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਟੋਰਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵੀ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਵਿਸਲਾ ਫੈਮਿਲੀ, ਕਾਬਲ ਸਿੰਘ ਫ੍ਰੈਜ਼ਨੋ, ਮਨਦੀਪ ਸਿੰਘ ਸੰਦੀਪ ਕੌਰ ਸੈਨ ਹੋਜ਼ੇ, ਗੁਰਪਾਲ ਸਿੰਘ ਸੈਕਰਾਮੈਂਟੋ ਤੇ ਸਰਬਜੀਤ ਸਿੰਘ ਸ਼ੋਕਰ ਟਰਲਕ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਤੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 4082725200। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਇਸ ਵੇਲੇ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ, ਨੈਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ, ਫੇਸਬੁੱਕ, YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰਿਆਂ ਦਾ ਹੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ। ਸ਼ੁਰੂਆਤ ਕਰੀਏ ਕਿਸਾਨੀ ਕਰਜ਼ੇ ਦੀ ਗੱਲ ਤੋਂ। ਪਰ ਕਹਿੰਦੇ ਕਿਸਾਨੀ ਕਰਜ਼ੇ ਤੋਂ ਬਾਅਦ ਹੁਣ ਸਟੱਡੀ ਲੋਨ ਆ ਜਿਹਨੇ ਪੰਜਾਬ ਝੰਬ ਕੇ ਰੱਖ ਦਿੱਤਾ ਜੀ। ਬਿਲਕੁਲ, ਕਿਸਾਨੀ ਕਰਜ਼ੇ ਨੂੰ ਲੈ ਕੇ ਚਿਰਾਂ ਤੋਂ ਇਹ ਮੰਗ ਚੱਲੀ ਵੀ ਆ ਰਹੀ ਹੈ ਕਿ ਉਹਨਾਂ ਕਰਜ਼ਿਆਂ ਤੇ ਲੀਕ ਵੱਜੇ ਜਾਂ ਉਹਦੇ ਪਰ ਸਿਆਸਤ ਵੀ ਹੁੰਦੀ ਰਹੀ ਹੈ। ਰਾਜਨੀਤਿਕ ਪਾਰਟੀਆਂ ਨੇ ਉਸ ਨੂੰ ਚੋਣ ਮੁੱਦਾ ਵੀ ਬਣਾਇਆ ਜੀ ਕਿ ਕਿਸਾਨੀ ਕਰਜ਼ਾ ਕੁਰਕੀ ਖਤਮ ਕਰ ਦਿਆਂਗੇ, ਪੱਕੀ ਲੀਕ ਮਾਰ ਦਿਆਂਗੇ, ਪਰ ਉਹ ਕਿਸੇ ਵੀ ਸਥਿਤੀ ਦੇ ਵਿੱਚ ਕਿਸਾਨਾਂ ਨੂੰ ਉਹਨਾਂ ਚੋਂ ਬਾਹਰ ਕੱਢਣ ਚੋਂ ਕਾਮਯਾਬ ਨਹੀਂ ਹੋਏ। ਇੱਕ ਪਾਸੇ ਕਿਸਾਨੀ ਕਰਜ਼ੇ ਹੇਠ ਪੰਜਾਬ ਦਬਿਆ ਜਾਂ ਜ਼ਮੀਨਾਂ ਵਾਲੇ, ਚਾਹੇ ਉਹ ਥੋੜੀ ਹੈ ਜਾਂ ਵੱਧ ਹੈ, ਕਿਤੇ ਨਾ ਕਿਸੇ ਰੂਪ ਚ ਉਹਨਾਂ ਤੇ ਕਰਜ਼ੇ ਲਈ ਬੈਠੇ ਨੇ। ਦੂਏ ਪਾਸੇ ਹੁਣ ਨਿਤ ਦਿਨ ਪੰਜਾਬ ਚੋਂ ਜਿਵੇਂ ਜਵਾਕ ਵਿਦੇਸ਼ਾਂ ਨੂੰ ਜਾ ਰਹੇ ਨੇ, ਰੋਜ਼ ਔਸਤਨ 250 ਵਿਦਿਆਰਥੀ ਪੰਜਾਬ ਤੋਂ ਵਿਦੇਸ਼ ਨੂੰ ਜਾ ਰਿਹਾ ਜੀ ਜੀ। ਹਰ ਰੋਜ਼ ਦੀ ਔਸਤ ਜਿਹੜੀ ਨਿਕਲ ਰਹੀ ਹੈ 250 ਵਿਦਿਆਰਥੀਆਂ ਦੀ ਨਿਕਲ ਰਹੀ ਹੈ। 250 ਵਿਦਿਆਰਥੀਆਂ ਚੋਂ ਜੇਕਰ 100 ਜਵਾਕ ਵੀ ਜ਼ਮੀਨ ਤੇ ਲੋਨ ਲੈ ਕੇ ਜਾ ਰਿਹਾ, ਘਰ ਪਰਿਵਾਰ ਤੇ ਲੋਨ ਲੈ ਕੇ ਜਾ ਰਿਹਾ, ਫਿਰ ਉਹ ਪਰਿਵਾਰ ਤੁਸੀਂ ਹਿਸਾਬ ਲਾ ਲਓ ਕਿ ਕਿਸ ਸਥਿਤੀ ਚ ਹੋਊਗਾ। ਜੇ ਜ਼ਮੀਨ ਤੇ ਪਹਿਲਾਂ ਵੀ ਮਤਲਬ ਲਿਮਟ ਬਣੀ ਹੈ, ਸਾਰਾ ਕੁਛ ਹੈ, ਤੇ ਉੱਧਰ ਆ ਲੋਨ ਲੈ ਹੋ ਗਿਆ ਜਾਂ ਗਹਿਣੇ ਰੱਖੂਗੀ। ਸੋ ਇਹ ਕਿੰਨੀਆਂ ਸਥਿਤੀਆਂ ਚੋਂ ਪੰਜਾਬ ਲੰਘ ਰਿਹਾ। ਇੱਕ ਮਤਲਬ ਬੜੀ ਪੀੜਦਾਇਕ ਸਥਿਤੀ ਹੈ ਇਸ ਮਾਮਲੇ ਨੂੰ ਦੇਖਣ ਦੀ ਜੇਕਰ ਹੋਵੇ। ਮੇਰੇ ਮੂਹਰੇ ਅੰਕੜੇ ਪਏ ਨੇ, ਔਰ ਅੰਕੜੇ ਇਹ ਚਰਨਜੀਤ ਭੁੱਲਰ ਦੀ ਰਿਪੋਰਟ ਦੇ ਹਵਾਲੇ ਨਾਲ ਨੇ ਜੀ। ਉਹ ਕਹਿੰਦੇ ਕਿ ਪੰਜਾਬ ਚ 38,877 ਵਿਦਿਆਰਥੀ ਨੇ ਜਿਨ੍ਹਾਂ ਨੇ ਬੈਂਕਾਂ ਤੋਂ ਸਟੱਡੀ ਲੋਨ ਲਿਆ। ਠੀਕ ਹੈ ਜੀ। ਔਰ ਇਹ 38,877 ਜਵਾਕ ਲਗਭਗ 3,000 ਕਰੋੜ ਦਾ ਕਰਜ਼ਾ ਲਈ ਖੜੇ ਨੇ। 3,000 ਕਰੋੜ ਦਾ ਕਰਜ਼ਾ। ਅੱਛਾ, ਇੱਥੋਂ ਅੰਦਾਜ਼ਾ ਲਾ ਲਓ ਕਿ ਪੰਜਾਬ ਕਿਸ ਸਥਿਤੀ ਚ ਹੈ। ਬਹੁਤ ਗਿਣਤੀ ਵਿਦਿਆਰਥੀ ਸਟੱਡੀ ਵੀਜ਼ਾ ਜਿਹੜਾ ਲਿਆ ਉਹਨਾਂ ਨੇ, ਉਹ ਸਟੱਡੀ ਵੀਜ਼ੇ ਲੈਣ ਦੇ ਲਈ ਉਹਨਾਂ ਨੇ ਵਿਦੇਸ਼ ਜਾਣ ਦੇ ਲਈ ਬਕਾਇਦਾ ਲੋਨ ਲਏ ਨੇ। ਉਹ ਕਹਿੰਦੇ ਜੀ ਕਿਸਾਨ ਪਰਿਵਾਰ ਜ਼ਮੀਨਾਂ ਵੇਚ ਕੇ ਜਾਂ ਗਹਿਣੇ ਰੱਖ ਕੇ ਮਤਲਬ ਜਵਾਕਾਂ ਨੂੰ ਵਿਦੇਸ਼ ਭੇਜ ਰਹੇ ਨੇ। ਤੇ ਉਹ ਤੋਂ ਇਲਾਵਾ ਅੱਜ ਕੱਲ ਬੈਂਕਾਂ 'ਚ ਵੱਡੀ ਲਾਈਨ ਤੁਹਾਨੂੰ ਸਟੱਡੀ ਲੋਨ ਲੈਣ ਵਾਲਿਆਂ ਦੀ ਦਿਖਦੀ ਆ, ਤੇ ਉਹ ਵੀ ਵਿਦੇਸ਼ ਦੇ ਖਾਤਰ। ਇਹ ਹੁਣ ਅੰਕੜੇ ਕਹਿੰਦੇ ਆ ਜੀ ਕਿ 40,000 ਦੇ ਕਰੀਬ ਵਿਦਿਆਰਥੀ, ਜਿਹੜੀ ਆਪਾਂ ਗੱਲ ਕਰ ਕੱਟਿਆ 38,877 ਜਵਾਕਾਂ ਦੇ ਹਵਾਲੇ ਨਾਲ ਇਹ ਅੰਕੜੇ ਨੇ। ਉਹ ਕਹਿੰਦੇ ਜੀ ਇਹ ਸਰਕਾਰੀ ਬੈਂਕ ਤੋਂ, ਪ੍ਰਾਈਵੇਟ ਬੈਂਕ ਤੋਂ ਜਾਂ ਸਹਿਕਾਰੀ ਬੈਂਕ ਤੋਂ, ਇਹਨਾਂ ਤਿੰਨਾਂ ਤਰ੍ਹਾਂ ਦੇ ਬੈਂਕਾਂ ਤੋਂ ਜਿਹੜਾ ਲੋਨ ਲਿਆ ਗਿਆ ਉਹ ਲਗਭਗ 3,000 ਕਰੋੜ ਦੇ ਕਰੀਬ ਹੈ। 2,891.60 ਕਰੋੜ। ਅੱਛਾ ਜੀ। 2,891 ਕਰੋੜ ਤੋਂ ਉੱਪਰ ਦਾ ਲੋਨ ਇਹਨਾਂ ਤਿੰਨਾਂ ਤਰ੍ਹਾਂ ਦੇ ਬੈਂਕਾਂ ਤੋਂ, ਸਰਕਾਰੀ ਬੈਂਕਾਂ ਤੋਂ, ਪ੍ਰਾਈਵੇਟ ਬੈਂਕਾਂ ਤੋਂ ਜਾਂ ਸਹਿਕਾਰੀ ਮਤਲਬ ਬੈਂਕਾਂ ਤੋਂ, ਤਿੰਨਾਂ ਤਰ੍ਹਾਂ ਦੇ ਬੈਂਕਾਂ ਤੋਂ ਇਹ ਲੋਨ ਹੁਣ ਤੱਕ ਸਟੱਡੀ ਲੋਨ ਦੇ ਵਜੋਂ ਲਿਆ ਜਾ ਚੁੱਕਿਆ। ਹੁਣ ਜਦੋਂ ਮੈਂ ਦੇਖਦਾ ਜੀ ਤਾਂ ਅੰਕੜਿਆਂ ਦੇ ਵਿੱਚ ਤੁਸੀਂ ਹੈਰਾਨ ਹੋਵੋਗੇ ਪ੍ਰਵੀਨ ਜੀ ਕਿ ਜ਼ਿਆਦਾਤਰ ਮਤਲਬ ਕਿ ਜਿਹੜੀ ਇਹ ਰਿਪੋਰਟ ਹੈ, ਇਹ ਸਟੇਟ ਲੈਵਲ ਬੈਂਕਰਜ਼ ਕਮੇਟੀ ਹੈ ਜਿਹੜੀ, ਉਹਦੀ ਰਿਪੋਰਟ ਦੇ ਆਧਾਰ ਤੇ ਚਰਨਜੀਤ ਭੁੱਲਰ ਉਹਨਾਂ ਨੇ ਇੱਕ ਖਬਰ ਨਸਰ ਕੀਤੀ ਹੈ। ਸਟੇਟ ਲੈਵਲ ਬੈਂਕਰਜ਼ ਕਮੇਟੀ, ਉਹਨਾਂ ਨੇ ਤਾਜ਼ੇ ਵੇਰਵੇ ਸਾਂਝੇ ਕੀਤੇ ਨੇ ਜਿਹੜਾ ਸਟੱਡੀ ਲੋਨ ਨੂੰ ਲੈ ਕੇ ਜੀ। ਉਹਦੇ ਵਿੱਚ ਉਹ ਕਹਿੰਦੇ ਜੀ ਕਿ ਇੱਕ ਪਾਸੇ ਤਾਂ ਮਤਲਬ ਕਿ ਜਿਹੜੀ ਸਥਿਤੀ ਬਣੀ ਹੋਈ ਹੈ ਉਹ ਇਹ ਹੈ ਕਿ ਪੰਜਾਬ ਦੇ ਵਿੱਚੋਂ ਹਰ ਰੋਜ਼ 250 ਵਿਦਿਆਰਥੀ ਜਾ ਰਿਹਾ ਵਿਦੇਸ਼ ਨੂੰ।
ਇਹ ਉਸ ਸਮੇਂ ਦੇ ਅੰਕੜੇ ਨੇ ਪ੍ਰਵੀਨ ਜੀ, ਜਦੋਂ ਆਮ ਆਦਮੀ ਪਾਰਟੀ ਕਹਿੰਦੀ ਸੀ ਵਿਦੇਸ਼ਾਂ ਤੋਂ ਮੁੜ ਕੇ ਆਇਆ ਕਰਨਗੇ ਲੋਕ, ਅੱਛਾ ਠੀਕ ਹੈ ਜੀ, ਇੱਥੇ ਨੌਕਰੀਆਂ ਕਰਿਆ ਕਰਨਗੇ। ਜੀ ਜੀ, ਇਹ ਹੁਣ ਉਹ ਅੰਕੜੇ ਨੇ ਕਿ 250 ਵਿਦਿਆਰਥੀ ਰੋਜ਼ ਪੰਜਾਬ ਤੋਂ ਵਿਦੇਸ਼ ਨੂੰ ਜਾ ਰਹੇ। ਔਰ ਇਹ ਸਿਰਫ ਆਪਾਂ ਵਿਦਿਆਰਥੀਆਂ ਦੀ ਗੱਲ ਕਰ ਰਹੇ ਹਾਂ, ਜਿਹੜੇ ਵਰਕ ਪਰਮਿਟ ਤੇ ਉੱਥੇ ਲਈ ਜਾ ਰਹੇ ਨੇ ਉਹਨਾਂ ਦਾ ਇਹਦੇ ਵਿੱਚ ਕੋਈ ਜ਼ਿਕਰ ਨਹੀਂ ਆ ਜੀ। ਹੁਣ ਇਹਦੇ ਵਿੱਚੋਂ ਜਿਹੜਾ 38,870 ਵਿਦਿਆਰਥੀਆਂ ਨੇ ਲੋਨ ਲਿਆ ਪ੍ਰਵੀਨ ਜੀ, ਇਹਦੇ ਵਿੱਚੋਂ ਕਰੀਬ 13,747 ਕੁੜੀਆਂ ਨੇ, ਠੀਕ ਹੈ ਜੀ, ਜਿਹੜੀਆਂ ਕਰਜ਼ਾ ਮੋੜ ਨਹੀਂ ਪਾ ਰਹੀਆਂ ਅਜੇ ਤੱਕ। ਇਸੇ ਤਰ੍ਹਾਂ ਕਰੀਬ 4,3896 ਐਸੀ ਪਰਿਵਾਰਾਂ ਨਾਲ ਸੰਬੰਧਿਤ ਜਵਾਕ ਨੇ ਜਿਨ੍ਹਾਂ ਤੋਂ ਅਜੇ ਕਰਜ਼ਾ ਮੋੜਿਆ ਨਹੀਂ ਗਿਆ ਜੀ। ਸੋ ਇਹ ਅੰਕੜੇ ਮਤਲਬ ਉਸ ਗੱਲ ਤੋਂ ਵੀ ਅੱਗੇ ਫਿਕਰਮੰਦੀ ਹੈ, ਕਿਉਂਕਿ ਜਿਹੜਾ ਇਹ ਲੋਨ ਮਿਲਦਾ ਹੈ, ਸਟੱਡੀ ਲੋਨ ਮਿਲਦਾ, ਲੈਣਾ ਬਹੁਤ ਆਸਾਨ ਹੈ ਜੀ ਜੀ। ਲੈਣਾ ਇਸ ਲਈ ਆਸਾਨ ਹੈ ਕਿ ਉਹ ਕਹਿੰਦੇ ਜੀ ਤੁਸੀਂ ਥੋੜਾ ਮੋੜਨਾ। ਨਿਆਣੇ ਨੇ ਜਦੋਂ ਪੜ੍ਹ ਲਿਆ, ਪੜ੍ਹਨ ਤੋਂ ਬਾਅਦ ਉਹਦੇ ਕੋਲ 1 ਸਾਲ ਦਾ ਹੋਰ ਮੌਕਾ ਆਊਗਾ, ਉਹ ਤੋਂ ਬਾਅਦ ਉਹਨੇ ਨਿਆਣੇ ਨੇ ਮੋੜਨਾ ਜੀ। ਪਰ ਮਿਲੂਗਾ ਤੁਹਾਨੂੰ ਕਿਸੇ ਚੀਜ਼ ਦੀ ਗਰੰਟੀ ਤੇ, ਕੋਈ ਮਕਾਨ ਦੇ ਕਾਗਜ਼ ਰੱਖੋ, ਕੋਈ ਜ਼ਮੀਨ ਦੇ ਕਾਗਜ਼ ਰੱਖੋ, ਕੋਈ ਫਰਦ ਰੱਖੋ, ਕਿਸੇ ਚੀਜ਼ ਦੇ ਗਰੰਟੀ ਰੱਖੋ, ਕਿਸੇ ਉਹਦੇ ਵਰਤੇ ਮਿਲਣਾ। ਤੇ ਜਦੋਂ ਜਵਾਕ ਨਹੀਂ ਮੋੜ ਪਾਉਂਦੇ, ਫਿਰ ਉਹ ਜਿਹੜੀ ਚੀਜ਼ ਗਰੰਟੀ ਲਈ ਰੱਖੀ ਆ ਫਿਰ ਉਹ ਗਈ। ਬਿਲਕੁਲ ਜੀ, ਇਹੀ ਹੈ। ਸੋ ਇਹ ਆ ਸਥਿਤੀ ਹੈ ਜੀ ਕਿ ਜਿਵੇਂ ਆਪਾਂ 13,747 ਗੱਲ ਕਰ ਰਹੇ ਕਿ ਅਜੇ ਤੱਕ ਉਹਨਾਂ ਦਾ ਸਮਾਂ ਪੀਰੀਅਡ ਪੂਰਾ ਹੋ ਗਿਆ ਪਰ ਉਹ ਲੋਨ ਨਹੀਂ ਮੋੜ ਪਾ ਰਹੇ। ਇਸੇ ਤਰ੍ਹਾਂ ਆਪਾਂ 3896 ਬੱਚਿਆਂ ਦੀ ਗੱਲ ਕਰ ਰਹੇ ਹਾਂ, ਉਹਨਾਂ ਪਰਿਵਾਰਾਂ ਦੀ, ਉਹ ਸਮਾਂ ਪੀਰੀਅਡ ਪੂਰਾ ਹੋ ਗਿਆ ਪਰ ਉਹ ਮੋੜ ਨਹੀਂ ਪਾ ਰਹੇ। ਹੁਣ ਤੁਸੀਂ ਇੱਥੋਂ ਅੰਦਾਜ਼ਾ ਲਾਓ, ਕੇਂਦਰੀ ਵਿੱਤ ਮੰਤਰਾਲੇ ਦੇ ਵੇਰਵਿਆਂ ਦੇ ਜੇ ਨਜ਼ਰ ਮਾਰੋਗੇ ਤਾਂ ਉਹ ਕਹਿੰਦੇ 2021-22 ਤੋਂ ਅਕਤੂਬਰ 2023 ਤੱਕ ਇਸ ਦੌਰਾਨ ਸਰਕਾਰੀ ਬੈਂਕਾਂ ਨੇ ਪੰਜਾਬ ਨੂੰ 23,554 ਵਿਦਿਆਰਥੀ ਲੋਨ ਦਿੱਤਾ ਜੀ, ਵਿਦਿਅਕ ਲੋਨ ਦਿੱਤਾ ਜੀ ਕਹਿੰਦੇ ਜੀ ਜੀ। ਤੇ ਇਹਨਾਂ ਬੈਂਕਾਂ ਨੇ ਲੰਘੇ 2.5 ਸਾਲ ਚ ਇਹਨਾਂ ਵਿਦਿਆਰਥੀਆਂ ਨੂੰ 1264 ਕਰੋੜ ਦਾ ਲੋਨ ਦਿੱਤਾ। ਇਹ ਕੇਂਦਰੀ ਮੰਤਰਾਲੇ ਦੇ ਹਵਾਲੇ ਨਾਲ ਅੰਕੜੇ ਨੇ, ਉਰੇ ਸਰਕਾਰੀ ਬੈਂਕਾਂ ਦਾ ਹੈ, ਠੀਕ ਹੈ ਜੀ। 1264 ਕਰੋੜ ਰੁਪਏ ਦਾ ਵਿਦਿਅਕ ਲੋਨ ਇਹੀ ਦੇ ਚੁੱਕੇ ਨੇ। ਇਸੇ ਤਰ੍ਹਾਂ ਕਹਿੰਦੇ ਜੇਕਰ ਆਪਾਂ ਗੱਲ ਕਰੀਏ ਚਾਲੂ ਵਿੱਤੀ ਵਰ੍ਹੇ ਦੀ 22-23-24 ਵਾਲੇ ਦੀ ਜੀ ਜੀ, ਤਾਂ ਕਹਿੰਦੇ ਇਸ ਦੌਰਾਨ 6 ਮਹੀਨਿਆਂ ਚ, ਇਸ ਵਿੱਤੀ ਵਰ੍ਹੇ ਦੇ 6 ਮਹੀਨਿਆਂ ਚ 7,470 ਵਿਦਿਆਰਥੀਆਂ ਨੂੰ 3,317 ਕਰੋੜ ਦਾ ਲੋਨ ਮਿਲ ਚੁੱਕਿਆ। 6 ਮਹੀਨਿਆਂ ਚ 317 ਕਰੋੜ ਜੀ। ਸੋ ਇਸ ਸਾਰੀ ਸਥਿਤੀ ਦੇ ਵਿੱਚ ਸਪਸ਼ਟ ਇਹ ਹੈ ਕਿ ਇੱਕ ਪਾਸੇ ਪੰਜਾਬ ਸੂਬਾ ਕਰਜ਼ਈ ਹੈ, ਦੂਜੇ ਪਾਸੇ ਪੰਜਾਬ ਦਾ ਆਮ ਜਿਹੜਾ ਬਹੁ ਗਿਣਤੀ ਕਿਸਾਨੀ ਵਰਗ ਹੈ ਉਹ ਕਰਜ਼ਈ ਹੈ। ਤੀਸਰਾ ਜਿਹੜਾ ਸਾਡਾ ਮੱਧ ਵਰਗ, ਅੱਜ ਕੱਲ ਨੌਕਰੀ ਪੇਸ਼ੇ ਵਾਲੇ ਵਰਗ ਅਸੀਂ ਜੇ ਉਹਨੂੰ ਗਿਣਦੇ ਹਾਂ ਤਾਂ ਉਹ ਘਰ ਚ 3 ਤੋਂ 4 ਚੀਜ਼ਾਂ ਚ EMI ਚ ਫਸਿਆ। ਉਹਦੇ ਪਰ ਕੋਈ ਨਾ ਕੋਈ EMI ਚੱਲ ਰਹੀ ਹੈ, ਕੋਈ ਫ੍ਰਿਜ ਦੀ, ਕੋਈ AC ਦੀ, ਕੋਈ ਮੋਟਰਸਾਈਕਲ ਦੀ, ਕੋਈ ਕਾਰ ਦੀ, ਹਨਾ, ਜਿੰਨੀ ਕਿ ਜਿਹਦੀ ਤਨਖਾਹ ਦੀ ਸਮਰੱਥਾ ਉਹਦੇ ਹਿਸਾਬ ਨਾਲ ਉਹ ਲੋਨ ਲਈ ਬੈਠਾ। ਤੇ ਚੌਥਾ ਫਿਰ 12ਵੀਂ ਤੋਂ ਬਾਅਦ ਆ ਵਿਦਿਅਕ ਲੋਨ ਦਾ ਨਵਾਂ ਬੋਝ ਪੰਜਾਬ ਦੇ ਪਰਿਵਾਰਾਂ ਦੇ ਸਿਰ ਤੇ ਪੈਂਦਾ ਜਾ ਰਿਹਾ ਕਿ ਉਹ ਇਹਦੇ ਸਾਰੇ ਜਵਾਕ ਵਿਦੇਸ਼ ਭੇਜਣਾ ਚਾਹੁੰਦੇ ਨੇ। ਪਰ ਜਿਹੜੇ 3,000 ਕਰੋੜ ਦੇ ਵਿਦਿਅਕ ਲੋਨ ਦੀ ਆਪਾਂ ਚਰਚਾ ਕਰ ਰਹੇ ਹਾਂ, ਇਹ ਸਪਸ਼ਟ ਸਮਝ ਲਓ ਕਿ ਉਹ ਲੋਨ ਦੀ ਗੱਲ ਕਰ ਰਹੇ ਆ ਜਿਹੜਾ ਬੈਂਕਰਜ਼ ਕਮੇਟੀ ਨੇ ਜਾਰੀ ਕੀਤਾ, ਠੀਕ ਹੈ। ਔਰ ਇਹ ਉਹ ਹੈ ਜਿਹੜਾ ਬੈਂਕਾਂ ਤੋਂ ਲਿਆ, ਮਤਲਬ ਚਾਰਿਆਂ ਵਾਲਾ, ਦਫ਼ਤਰੋਂ ਆਪਣੇ PF ਦੇ ਉੱਤੇ ਉਹ ਜਿਹੜੇ ਪੈਸੇ ਕਢਾ ਕੇ, ਉਹਦਾ ਕੋਈ ਇਹਦੇ ਵਿੱਚ ਗਿਣਤੀ ਨਹੀਂ ਆ ਜੀ। ਸੋ ਉਸ ਦੇ ਬਾਵਜੂਦ ਪੰਜਾਬ 3,000 ਕਰੋੜ ਦਾ ਵਿਦਿਅਕ ਲੋਨ ਲਈ ਬੈਠਾ ਹੈ। ਤੇ ਅੰਕੜੇ ਕਿਵੇਂ ਵੱਧਦੇ ਹੋਣਗੇ ਦਾ ਅੰਦਾਜ਼ਾ ਇਸੇ ਗੱਲ ਤੋਂ ਲੱਗਦਾ ਕਿ ਰੋਜ਼ 250 ਜਵਾਕ ਵਿਦੇਸ਼ ਪੜ੍ਹਨ ਲਈ ਜਾ ਰਿਹਾ। ਸੋ ਇਸ ਲਈ ਇਹ ਨਵੇਂ ਫਿਕਰਮੰਦੀ ਵਾਲੇ ਪਹਿਲੂ ਨੇ ਕਿ ਅਸੀਂ ਪੜਾਅ ਦਰ ਪੜਾਅ ਕਿਸ ਤਰ੍ਹਾਂ ਕਰਜ਼ੇ ਚ ਵਿੰਨੇ ਜਾ ਰਹੇ ਹਾਂ, ਤੇ ਸਰਕਾਰਾਂ ਸਾਡੀਆਂ ਅਜੇ ਵੀ ਦਮ ਭਰਦੀਆਂ ਨੇ ਕਿ ਪੰਜਾਬ ਚ ਵਿਕਾਸ ਕ੍ਰਾਂਤੀ ਵਾਲੀਆਂ ਰੈਲੀਆਂ ਦੀ ਲੋੜ ਹੈ, ਕਿਉਂਕਿ ਵਿਕਾਸ ਇੰਨਾ ਹੋ ਗਿਆ। ਸੋ ਜੇ ਵਿਕਾਸ ਹੋਇਆ ਹੁੰਦਾ ਤਾਂ ਘੱਟੋ ਘੱਟ ਆ ਵਿਦਿਆਰਥੀਆਂ ਦੀ ਵਿਦੇਸ਼ ਜਾਣ ਦੀ ਚਾਹਨਾ ਘਟਦੀ। ਤੇ ਦੂਸਰਾ ਤੁਸੀਂ ਤਾਂ ਕਹਿੰਦੇ ਸੀ ਵਿਦੇਸ਼ਾਂ ਤੋਂ ਮੁੜਨਗੇ, ਸੋ ਨਾ ਉਹ ਮੁੜੇ ਤੇ ਨਾ ਜਾਣੋ ਰੁਕੇ, ਤੇ ਪੰਜਾਬ ਦੇ ਸਿਰ ਤੇ ਕਰਜ਼ੇ ਦੀ ਪੰਡ ਇਸ ਰੂਪ ਚ ਵੀ ਭਰੀ ਹੁੰਦੀ ਜਾਵੇ। ਤੇ ਜੇ ਉਹ ਸ਼ਰਮਾ ਜੀ ਬੇਰੁਜ਼ਗਾਰ ਰਹਿੰਦੇ ਨੇ ਤਾਂ ਉਹਨਾਂ ਦੇ ਸਿਰ ਦੇ ਉੱਤੇ ਹੋਰ ਤਲਵਾਰ ਲਟਕਦੀ ਰਹਿੰਦੀ, ਜਿਹੜੀ ਉਹਨਾਂ ਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕਰਦੀ। ਆਪਾਂ ਦੇਖਿਆ ਕਈ ਸਟੂਡੈਂਟ ਖੁਦਕੁਸ਼ੀਆਂ ਦੇ ਰਾਹ ਪੈ ਜਾਂਦੇ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਅਸੀਂ ਘਰਦਿਆਂ ਨੂੰ ਕਮਾ ਕੇ ਤਾਂ ਕੀ ਦੇਣਾ ਸੀ, ਸਗੋਂ ਜਿਹੜਾ ਕੋਲੇ ਸੀ, ਜਿਵੇਂ ਤੁਸੀਂ ਕਿਹਾ ਘਰ ਤੇ ਜ਼ਮੀਨ ਤੇ ਕਾਸੇ ਤੇ ਵੀ,
ਅਸੀਂ ਤਾਂ ਉਹ ਵੀ ਖੋ ਬੈਠੇ ਹਾਂ। ਸੋ ਤਾਂ ਹੋਰ ਸਗੋਂ ਡੂੰਘੀ ਨਿਰਾਸ਼ਾ ਦੇ ਆਲਮ ਦੇ ਵਿੱਚ ਧੱਸ ਜਾਂਦੇ ਸ਼ਰਮਾ ਜੀ। ਰਵਿੰਦਰ ਰੋਪੜ ਵਾਲਾ ਮਾਮਲਾ ਕੀ ਸੀ? ਰੋਪੜ ਵਾਲੀ ਬੱਚੀ ਦਾ ਜੀ, ਮਾਮਲਾ, ਉਸੇ ਨਿਰਾਸ਼ਾ ਚੋਂ ਇੰਨੀ ਪੜ੍ਹੀ ਲਿਖੀ ਟੌਪਰ ਬੱਚੀ। ਜੀ, 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 ਬਿਲਕੁਲ। ਜੀ। ਸ਼ਰਮਾ ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਕਹਿੰਦੇ ਕਿ ਪੰਜਾਬ ਦੀਆਂ ਟੈਕਸੀਆਂ ਦਾ ਕੇਜਰੀਵਾਲ ਸਰਕਾਰ ਕਰਦੀ ਹੈ 20-20 ਹਜ਼ਾਰ ਰੁਪਏ ਦੇ ਚਲਾਨ ਦੇ ਨਾਲ ਸਵਾਗਤ ਦਿੱਲੀ ਦੇ ਵਿੱਚ ਜੀ। ਪ੍ਰਵੀਨ ਜੀ, ਤੁਹਾਡੇ ਧਿਆਨ ਚ ਹੋਣਾ ਕਿ ਕਰੋਨਾ ਕਾਲ ਦੇ ਦੌਰਾਨ ਫਿਰ ਉਸ ਤੋਂ ਬਾਅਦ ਆ ਪੋਲਿਊਸ਼ਨ ਵਾਲੇ ਹਵਾਲੇ ਨਾਲ ਸਮੇਂ-ਸਮੇਂ ਦਿੱਲੀ ਕਹਿੰਦਾ ਜੀ ਆ B3 B4 ਮਾਡਲ ਦੀਆਂ ਗੱਡੀਆਂ ਨਹੀਂ ਦਿੱਲੀ ਆਉਣਗੀਆਂ ਜੀ, ਆ ਟਰੱਕ ਨਹੀਂ ਆ ਸਕਣਗੇ ਜੀ। ਉਹ ਏਦਾਂ ਦੀਆਂ ਸਮੇਂ-ਸਮੇਂ ਹਦਾਇਤਾਂ ਜਾਰੀ ਕਰਦੇ ਰਹਿੰਦੇ ਨੇ ਕਿ ਹਾਂ ਏਦਾਂ ਹੋ ਗਿਆ ਤਾਂ। ਹੁਣ ਹੋਇਆ ਕੀ ਕਿ ਅਚਾਨਕ 23 ਦਸੰਬਰ ਨੂੰ ਨੋਟੀਫਿਕੇਸ਼ਨ ਜਾਰੀ ਕਰਤਾ ਦਿੱਲੀ ਸਰਕਾਰ ਨੇ ਕਿ ਜੀ ਦਿੱਲੀ ਦੇ ਵਿੱਚ B3 B4 ਮਾਡਲ ਵਾਲੀਆਂ ਗੱਡੀਆਂ ਨਹੀਂ ਆਉਣਗੀਆਂ। ਹੁਣ ਇਹ ਪੰਜਾਬ ਦੇ ਵਿੱਚ ਜੇਕਰ ਤੁਸੀਂ ਘਰ ਘਰ ਆਟਾ ਪਹੁੰਚਾਉਣਾ ਹੈ, ਜੇਕਰ ਤੁਸੀਂ ਕੋਈ ਕ੍ਰਾਂਤੀ ਰੈਲੀ ਕਰਨੀ ਆ ਹੈ, ਜੇਕਰ ਤੁਸੀਂ ਕੋਈ ਦਿਹਾੜਾ ਮਨਾਉਣਾ ਹੈ, ਜੇਕਰ ਤੁਸੀਂ ਨੌਕਰੀਆਂ ਵਾਲਾ ਇਸ਼ਤਿਹਾਰ ਲਾਉਣਾ ਕਿ ਇੰਨੇ ਹਜ਼ਾਰ ਨੂੰ ਦੇਤੀ ਜਾਂ 1 ਨਵੰਬਰ ਨੂੰ ਆ ਜਿਓ, ਉਹ ਸਾਰੇ ਇਸ਼ਤਿਹਾਰ ਪੰਜਾਬ ਦੇ ਗਵਾਂਢੀ ਸੂਬਿਆਂ 'ਚ ਜੰਮ ਕੇ ਲੱਗਦੇ ਨੇ ਜੀ। ਤੁਹਾਨੂੰ ਹਰਿਆਣੇ 'ਚ ਵੀ, ਰਾਜਸਥਾਨ 'ਚ ਵੀ, ਦਿੱਲੀ 'ਚ ਵੀ, ਗੁਜਰਾਤ 'ਚ ਵੀ, ਛੱਤੀਸਗੜ੍ਹ 'ਚ ਵੀ, ਹੈ ਨਾ, ਮੱਧ ਪ੍ਰਦੇਸ਼ 'ਚ ਵੀ, ਮਹਾਰਾਸ਼ਟਰ 'ਚ ਵੀ, ਸਾਰੇ ਸੂਬਿਆਂ 'ਚ ਲੱਭਦੇ ਨੇ। ਦਿੱਲੀ ਸਰਕਾਰ ਇੱਕ ਫੈਸਲਾ ਲੈਂਦੀ ਆ ਕਿ ਦੇਸ਼ ਚੋਂ ਹੁਣ B3 B4 ਮਾਡਲ ਦੀਆਂ ਗੱਡੀਆਂ ਦਿੱਲੀ 'ਚ ਦਾਖਲ ਨਹੀਂ ਹੋ ਸਕਣਗੀਆਂ। ਜੇ ਦਾਖਲ ਹੋਣਗੀਆਂ ਤਾਂ 20,000 ਜਾਂ ਉਹ ਤੋਂ ਵੱਧ ਦਾ ਚਲਾਨ ਉਹਦਾ ਬਣਦਾ ਹੈ। ਪੰਜਾਬ 'ਚ ਕੋਈ ਇਸ਼ਤਿਹਾਰ ਲੱਭਿਆ ਹੋਵੇ ਤਾਂ ਮੈਨੂੰ ਦਿਖਾ ਦਿਓ। ਪੰਜਾਬ 'ਚ ਕੋਈ ਟੀਵੀ ਤੇ, ਕਿਸੇ ਸਕਰੀਨ ਤੇ, ਕਿਸੇ ਪੱਟੀ ਰੂਪ 'ਚ, ਕਿਸੇ ਅਖਬਾਰ ਦੇ ਪੇਜ ਤੇ, ਠੀਕ ਹੈ, ਖਬਰ ਲੱਗੀ ਹੋਣੀ, ਇੱਕਾ ਦੁੱਕਾ ਲੱਗੀ ਹੋਵੇ ਕਿਤੇ। ਕੀ ਉਹਦੇ ਨਾਲ ਸਾਰੇ ਦਿੱਲੀ ਨੂੰ ਜਾਣ ਵਾਲੇ ਲੋਕਾਂ ਨੂੰ ਜਾਣਕਾਰੀ ਮਿਲ ਗਈ? ਜੇ ਪੰਜਾਬ ਵਾਲਾ ਇਸ਼ਤਿਹਾਰ ਉੱਧਰ ਲੱਗ ਸਕਦਾ, ਇਹ ਤਾਂ ਦਿੱਲੀ ਦੇ ਵਿੱਚੋਂ ਦੇਸ਼ ਭਰ ਦੇ ਲੋਕਾਂ ਨੇ ਜਾਣਾ, ਉਹਦਾ ਇਸ਼ਤਿਹਾਰ ਤਾਂ ਜੋ ਲੋਕਾਂ ਨਾਲ ਬਾਹਰਲੇ ਨਾਲ ਜੁੜਿਆ ਮਸਲਾ, ਦਿੱਲੀ ਨਾਲ ਤਾਂ ਜੁੜਿਆ ਨਹੀਂ। ਜੀ ਜੀ, ਦਿੱਲੀ ਤੋਂ ਬਾਹਰੋਂ ਆਮਦ ਵਾਲੇ ਨਾਲ ਜੁੜਿਆ। ਜਾਂ ਤੁਸੀਂ ਦਿੱਲੀ ਐਂਟਰੀ ਤੇ ਗੱਡੀਆਂ ਰੋਕ ਕੇ ਲੋਕਾਂ ਨੂੰ ਸੁਚੇਤ ਕਰਦੇ ਹੋ। ਜਲੰਧਰ ਨਾਲ ਸੰਬੰਧਿਤ ਇੱਕ ਨਾਮੀ ਗ੍ਰਾਮੀ ਬੰਦਾ, ਜੀ ਜੀ, ਮਾਰਕੀਟ ਕਮੇਟੀ ਦਾ ਸਾਬਕਾ ਚੇਅਰਮੈਨ ਹੈ ਉਹ, ਤੇ ਠੇਕੇਦਾਰ ਸੁਰਿੰਦਰ ਸਿੰਘ ਸੰਧਵਾ ਜੀ, ਉਹ ਕਹਿੰਦਾ ਜੀ 23 ਤਰੀਕ ਨੂੰ ਇਹਨਾਂ ਦਾ ਨੋਟੀਫਿਕੇਸ਼ਨ ਆਉਂਦਾ ਜੀ ਜੀ, 24 ਨੂੰ ਅਸੀਂ ਆਪਣੇ ਰਿਸ਼ਤੇਦਾਰ ਨੂੰ 에ਅਰਪੋਰਟ ਛੱਡਣ ਜਾਂਦੇ ਆ। ਠੀਕ ਹੈ, ਤੇ 24 ਨੂੰ ਹੀ ਕਹਿੰਦਾ ਜੀ ਹੁਣ 24 ਤਰੀਕ ਨੂੰ ਸਾਨੂੰ ਜਾਣਕਾਰੀ ਨਹੀਂ। ਦਿੱਲੀ ਐਂਟਰੀ ਦੇ ਉੱਤੇ, ਦਿੱਲੀ ਦੇ ਉੱਥੇ ਬੈਰੀਅਰ ਦੇ ਉੱਤੇ ਕੋਈ ਜਾਣਕਾਰੀ ਨਹੀਂ, ਕੋਈ ਪੋਸਟਰ ਲਾਇਆ ਹੋਵੇ, ਕੋਈ ਫੱਟਾ ਹੀ ਲਾਇਆ ਹੋਵੇ, ਕੋਈ ਪੁਲਿਸ ਰੋਕ ਕੇ ਕਹਿੰਦੀ ਹੋਵੇ ਕਿ ਭਾਈ ਲੰਘ ਜਾਓ, ਜੇ ਲੰਘਣਾ ਪਰ ਚਲਾਨ ਹੋ ਸਕਦਾ ਤੁਹਾਡਾ। ਕੋਈ ਜਾਣਕਾਰੀ ਨਹੀਂ ਕਹਿੰਦੇ ਜੀ। ਉੱਥੇ ਕਹਿੰਦੇ ਜੀ ਸਾਨੂੰ ਅੱਗੇ ਜਾ ਕੇ ਪੁਲਿਸ ਨੇ ਰੋਕ ਲਿਆ, ਠੀਕ ਹੈ, ਕਿ ਤੁਹਾਡੀ ਤਾਂ ਗੱਡੀ B4 ਮਾਡਲ ਦੀ ਹੈ ਜੀ, ਇਹ ਤਾਂ ਆ ਨਹੀਂ ਸਕਦੀਆਂ, ਇੱਥੇ B5 ਵੀ ਆ ਸਕਦੀਆਂ ਨੇ, ਜਾਂ ਉਹ ਤੋਂ ਉੱਪਰ ਵਾਲੀਆਂ ਹੀ ਆ ਸਕਦੀਆਂ ਨੇ, ਤੇ ਤੁਹਾਡਾ ਚਲਾਨ ਹੋਊਗਾ ਜੀ 20,000 ਦਾ। ਤੇ ਉਹ ਬੰਦਾ ਕਹਿੰਦਾ ਕਿ ਮੈਂ ਜਦੋਂ ਦੇਖਿਆ ਕਿ ਨਾਕਾ ਤਾਂ ਖਾਸਾ ਬੜਾ, ਤੇ ਜਦੋਂ ਮੈਂ ਝਾਤ ਮਾਰਿਆ, ਕਹਿੰਦਾ ਜਿੰਨੀਆਂ ਗੱਡੀਆਂ ਖੜੀਆਂ ਸੀ PB ਕਹਿੰਦਾ ਮੈਨੂੰ ਲੱਗਿਆ ਕਿ ਤਾਂ ਪੰਜਾਬ ਤੇ ਮਿਹਰਬਾਨ ਹੈ ਕੇਜਰੀਵਾਲ। ਅੱਛਾ। ਸੋ ਆਹ ਸਥਿਤੀ ਆ ਅਸਲ ਦੇ ਵਿੱਚ। ਕਾਰਨ ਮੈਂ ਨਹੀਂ ਕਹਿੰਦਾ ਕਿ ਉਹਨਾਂ ਨੇ ਜਾਣ ਕੇ ਪੰਜਾਬ ਵਾਲੀਆਂ ਗੱਡੀਆਂ ਰੋਕੀਆਂ। ਜੀ ਜੀ, ਦਿੱਲੀ ਦੇ ਵਿੱਚ ਟੈਕਸੀਆਂ ਦਾ ਵੱਡਾ ਕਾਰੋਬਾਰ ਪੰਜਾਬ ਦੇ ਹਵਾਲੇ ਨਾਲ ਹੀ ਚੱਲਦਾ। ਹਾਂਜੀ ਹਾਂਜੀ, ਸਹੀ ਗੱਲ। ਉਹ ਗਿਣਤੀ ਪੰਜਾਬ ਦੇ ਲੋਕਾਂ ਨੇ ਦਿੱਲੀ ਕਾਰੋਬਾਰ ਲਈ ਜਾਣਾ। ਦਿੱਲੀ ਜ਼ਿਆਦਾਤਰ ਅੱਜ ਕੱਲ ਟੈਕਸੀਆਂ ਚ ਸਾਡੀਆਂ 에ਅਰਪੋਰਟ ਛੱਡਣ ਜਾਂਦੀਆਂ, 에ਅਰਪੋਰਟ ਲੈਣ ਜਾਂਦੀਆਂ, 에ਅਰਪੋਰਟ ਲੈਣ। ਹਾਂਜੀ, ਹਰ ਜਹਾਜ਼ ਦੇ ਨਾਲ ਮਤਲਬ 30-40 ਟੈਕਸੀਆਂ ਨਿਕਲਦੀਆਂ, 30-40 ਟੈਕਸੀਆਂ ਸਾਡੀਆਂ ਔਸਤਨ ਪਹੁੰਚਦੀਆਂ, ਤੇ ਜਹਾਜ਼ 1 ਮਿੰਟ ਬਾਅਦ ਉੱਡਦਾ, ਸਕਿੰਟ ਬਾਅਦ ਉੱਡਦਾ ਦਿੱਲੀ 에ਅਰਪੋਰਟ ਤੇ। ਤੇ ਉਸ ਹਵਾਲੇ ਨਾਲ ਕਿੰਨੀਆਂ ਟੈਕਸੀਆਂ ਸਾਡੀਆਂ ਰੋਜ਼ ਆਉਂਦੀਆਂ ਹੋਣਗੀਆਂ। ਤੇ ਅੱਜ ਦੀ ਤਰੀਕ 'ਚ ਜਦੋਂ ਅਸੀਂ ਗੱਲ ਕਰ ਰਹੇ ਹਾਂ ਜੀ, ਪੰਜਾਬ ਦੇ ਹਵਾਲੇ ਨਾਲ ਜੇਕਰ ਮੈਂ ਗੱਲ ਕਰਾਂ ਤਾਂ 23 ਤਰੀਕ ਦਾ ਨੋਟੀਫਿਕੇਸ਼ਨ ਹੈ, ਅਜੇ ਵੀ ਪੰਜਾਬ 'ਚ ਉਵੇਂ ਜਾਣਕਾਰੀ ਨਹੀਂ। ਉਵੇਂ ਜਾਣਗੀਆਂ, ਫਸੀ ਜਾਣਗੀਆਂ। ਸੋ 20,000 ਦਾ ਚਲਾਨ ਉਹਦਾ ਕੱਟਿਆ ਜੀ, ਤੇ ਕਹਿੰਦਾ ਬਾਕੀ ਸਾਰੀਆਂ ਖੜੀਆਂ ਸੀ 20,000 ਤੋਂ ਘੱਟ ਉਹਨਾਂ ਦਾ ਵੀ ਨਹੀਂ ਕੱਟ ਹੋਇਆ। ਅੱਛਾ। ਸੋ ਹੁਣ ਇਹ ਕਿਹੋ ਜਿਹਾ ਸਵਾਗਤ ਹੈ? ਮਤਲਬ ਆਮ ਆਦਮੀ ਪਾਰਟੀ ਦੀ ਪੰਜਾਬ 'ਚ ਸਰਕਾਰ ਹੈ, ਆਮ ਆਦਮੀ ਪਾਰਟੀ ਦੀ ਦਿੱਲੀ 'ਚ ਸਰਕਾਰ ਹੈ। ਮੈਂ ਕਹਿੰਦਾ ਤੁਸੀਂ ਇਸ਼ਤਿਹਾਰ ਨਹੀਂ ਦਿੱਤੇ, ਘੱਟੋ ਘੱਟ ਭਗਵੰਤ ਮਾਨ ਜੀ ਨੂੰ ਤਾਂ ਪਤਾ ਸੀ ਪੰਜਾਬ ਤੋਂ ਗੱਡੀਆਂ ਜਾਂਦੀਆਂ, ਇਹੀ ਦੱਸ ਦਿੰਦੇ। ਇੱਕ ਟਵੀਟ ਇਹ ਵੀ ਕਰ ਲੈਂਦੇ। ਟਵੀਟ ਤੋਂ ਬਾਅਦ ਸੋਸ਼ਲ ਮੀਡੀਆ ਤੇ ਗੱਲ ਚੱਲੀ ਜਾਂਦੀ ਹੈ, ਅਖਬਾਰਾਂ 'ਚ ਅੱਜ ਕੱਲ ਖਬਰਾਂ ਤਾਂ ਹੀ ਲੱਗਦੀਆਂ ਨਾ। ਜੀ ਜੀ, ਜੇ ਇਸ਼ਤਿਹਾਰ ਨਹੀਂ ਦੇਣਾ ਸੀ, ਪੰਜਾਬ ਦੇ ਖਜ਼ਾਨੇ 'ਚੋਂ ਇਸ਼ਤਿਹਾਰ ਲਾਵਾਂਗੇ। ਮੈਂ
ਜੇ ਇਹ ਵੀ ਲਾਉਣਾ ਸੀ, ਇਹ ਵੀ ਆਪਣੇ ਖਜ਼ਾਨੇ ਚੋਂ ਲਾ ਲੈਂਦੇ ਫਿਰ। ਜੀ ਬਿਲਕੁਲ। ਨਹੀਂ, ਇਹ ਜਾਣਕਾਰੀ ਦੇਣਾ ਸਰਕਾਰਾਂ ਨੇ ਠੀਕ ਨਹੀਂ ਸਮਝਿਆ। ਕੀ ਇਹ ਕਮਾਈ ਦਾ ਸਾਧਨ ਬਣਾਇਆ? ਚੋਖੇ ਨੋਟ ਇਕੱਠੇ ਹੋ ਰਹੇ ਨੇ ਨਿਤ ਦਿਨ। ਸਵਾਗਤ ਹੈ ਜੀ 20,000 ਚ ਪੰਜਾਬ ਦੇ ਟੈਕਸੀਆਂ ਵਾਲਿਆਂ ਦਾ, ਵਿਚਾਰਿਆਂ ਦਾ। ਜੀ ਤੇ ਪੰਜਾਬ ਚੋਂ ਟੈਕਸੀ ਜਾਣ ਵਾਲੇ ਲੋਕ ਘਬਰਾਉਣ ਲੱਗੇ ਨੇ, ਹੁਣ ਇੱਕਦਮ ਗੱਡੀਆਂ ਬਦਲ ਲੈਣ। ਸੋ ਇਹ ਪ੍ਰਮਾਣ ਕਿਵੇਂ ਆਉਂਦੇ? ਜਦੋਂ ਤੱਕ ਕੋਈ ਚੀਜ਼ ਬਣ ਰਹੀ ਆ, ਤੁਸੀਂ ਬਣਨੀਆਂ ਬੰਦ ਕਰੋ ਗੱਡੀਆਂ ਉਹ, ਤੇ ਜਿਹੜੀਆਂ ਚੱਲ ਰਹੀਆਂ ਨੇ ਉਹਨਾਂ ਨੂੰ 15 ਸਾਲ ਤੱਕ ਦੀ ਤਾਂ ਮਾਨਤਾ ਨਾ। ਵੈਸੇ ਵੀ ਇਹਨਾਂ ਨੇ ਕਰਤਾ ਕਿ ਡੀਜ਼ਲ ਗੱਡੀ ਹੈ ਜਿਹੜੀ ਉਹ 10 ਸਾਲ ਤੋਂ ਬਾਅਦ ਨਹੀਂ ਆਊਗੀ ਜੀ। ਜੀ ਜੀ। ਜਦੋਂ ਕਾਨੂੰਨੀ ਤੌਰ ਤੇ 15 ਸਾਲ ਦੀ ਮਾਨਤਾ ਹੈ, ਕਿਉਂ ਜੀ? ਹੁਣ ਤਾਂ ਪੰਜਾਬ 'ਚ ਪਰਾਲੀ ਨੂੰ ਅੱਗ ਨਹੀਂ ਲੱਗੀ ਹੋਈ। ਜੀ ਜੀ ਬਿਲਕੁਲ। ਦਿੱਲੀ ਦੇ ਪ੍ਰਦੂਸ਼ਣ ਦਾ ਲੈਵਲ ਚੈੱਕ ਕਰ ਲਿਓ ਹੁਣ। ਹਾਂਜੀ ਹਾਂਜੀ ਬਿਲਕੁਲ ਬਿਲਕੁਲ ਸਹੀ ਹੈ। ਸੋ ਪਿਛਲੇ ਦਿਨਾਂ 'ਚ ਫਿਰ 3-4 ਦਿਨ ਪਹਿਲਾਂ ਮੁੱਦਾ ਬਣਦਾ ਰਿਹਾ ਇਹ ਗੱਲ। ਸੋ ਇਸ ਲਈ ਹਰ ਗੱਲ ਨੂੰ ਦੂਜਿਆਂ ਦੇ ਸਿਰ ਪਾ ਕੇ ਨਹੀਂ ਸਰਦਾ ਹੁੰਦਾ। ਇਸ ਮਸਲੇ ਤੇ ਦਿੱਲੀ ਸਰਕਾਰ ਸੋਚੇ, ਔਰ ਭਗਵੰਤ ਮਾਨ ਸਰਕਾਰ ਕੀ ਦਮ ਭਰੂਗੀ, ਕਹੂਗੀ ਕਿ ਜਿਹੜੇ ਚਲਾਨ ਉਹਨਾਂ ਦੇ ਕੱਟੇ ਗਏ ਜੀ ਮੈਂ ਸੈਟਲ ਕਰਾਉਣਾ ਜਾਂ ਅਸੀਂ ਭਰ ਕੇ ਦਿੰਨੇ ਆ। ਪਰ ਆਹ ਵਰਤਾਰਾ ਜਾਰੀ ਆ। ਆਪਾਂ ਜਦੋਂ ਇਸ ਸਮੇਂ ਖਬਰ ਕਰ ਰਹੇ ਹਾਂ ਤਦ ਵੀ ਦਿੱਲੀ ਬਾਰਡਰ ਤੇ, ਦਿੱਲੀ ਦੇ ਅੰਦਰ ਕਿੰਨੀਆਂ ਗੱਡੀਆਂ ਸਾਡੀਆਂ ਰੋਕੀਆਂ ਹੋਈਆਂ ਹੋਣਗੀਆਂ ਜਿਨ੍ਹਾਂ ਨੂੰ 20,000 ਦੇ ਚਲਾਨ ਫੜਾਏ ਜਾ ਰਹੇ ਹੋਣਗੇ। ਜੀ ਜੀ ਬਿਲਕੁਲ। ਤੇ ਸ਼ਰਮਾ ਜੀ, ਦਿੱਲੀ ਦਾ ਜਿਹੜਾ ਸਿਹਤ ਮਾਡਲ ਹੈ ਜੀ ਉਹ ਬੜਾ ਪ੍ਰਚਾਰਿਆ ਗਿਆ ਸੀਗਾ, ਪਰ ਜਿਹੜੀ ਖਬਰ ਹੈ ਬਿਲਕੁਲ ਇਹਦੇ ਕੰਟਰਾਡਿਕਟ ਹੈ। ਖਬਰ ਕਹਿ ਰਹੀ ਹੈ ਕਿ ਦਿੱਲੀ ਦੇ ਸਰਕਾਰੀ ਹਸਪਤਾਲਾਂ 'ਚ ਤਾਂ ਨਕਲੀ ਦਵਾਈਆਂ ਮਿਲ ਰਹੀਆਂ ਨੇ ਜੀ। ਪ੍ਰਵੀਨ ਜੀ, ਇਹ ਨਾ ਤਾਂ ਤੁਸੀਂ ਕਹਿ ਰਹੇ ਹੋ ਨਾ ਮੈਂ ਕਹਿ ਰਿਹਾ ਜੀ, ਇਹ ਵਿਜੀਲੈਂਸ ਕਹਿ ਰਹੀ ਹੈ। ਠੀਕ ਹੈ ਜੀ। ਤੇ ਹੁਣ ਵਿਜੀਲੈਂਸ ਤੇ ਤਾਂ ਆਮ ਆਦਮੀ ਪਾਰਟੀ ਸਰਕਾਰ ਨੂੰ ਬਹੁਤ ਭਰੋਸਾ ਹੈ। ਹਾਂ, ਉਹ ਪੰਜਾਬ ਦੀ ਵਿਜੀਲੈਂਸ ਹੈ ਤਾਂ ਉਹ ਭਗਵੰਤ ਮਾਨ ਦੀ ਵਿਜੀਲੈਂਸ ਹੈ, ਦਿੱਲੀ ਦੀ ਵਿਜੀਲੈਂਸ ਹੈ ਤਾਂ ਅਮਿਤ ਸ਼ਾਹ ਵਾਲੀ ਵਿਜੀਲੈਂਸ, ਉਹ ਕੇਜਰੀਵਾਲ ਦੇ ਹੱਥ ਨਹੀਂ ਹੈਗੀ। ਜੀ ਬਿਲਕੁਲ। ਹੁਣ ਕੀ ਵਿਜੀਲੈਂਸ ਨੇ ਉੱਥੇ ਦੀ ਸਾਜ਼ਿਸ਼ ਕਰਤੀ? ਜੇ ਸਾਜ਼ਿਸ਼ ਕੀਤੀ ਹੁੰਦੀ ਫਿਰ 10% ਕਿਉਂ, ਤਾਂ 30, 40, 50% ਵੀ ਕੱਢਦੇ ਜੀ। ਸੈਂਪਲ ਗਏ ਬਕਾਇਦਾ, ਸੈਂਪਲ ਲੈਬੋਰਟਰੀਆਂ 'ਚ ਗਏ, ਚੰਡੀਗੜ੍ਹ ਦੀ ਸਰਕਾਰੀ ਲੈਬ 'ਚ ਵੀ ਟੈਸਟ ਹੋਣ ਲਈ ਆ ਜੀ, ਪ੍ਰਾਈਵੇਟ ਲੈਬੋਰਟਰੀਆਂ 'ਚ ਵੀ ਟੈਸਟ ਹੋਏ। ਜਿਹੜੀਆਂ ਦਿੱਲੀ ਦੇ ਸਰਕਾਰੀ ਹਸਪਤਾਲਾਂ 'ਚ ਦਵਾਈਆਂ ਉਪਲਬਧ ਕਰਾਈਆਂ ਜਾਂਦੀਆਂ, ਉਹ ਦਵਾਈਆਂ ਦੇ 43 ਸੈਂਪਲ ਲੈਬੋਰਟਰੀਆਂ 'ਚ ਟੈਸਟ ਹੋਣ ਲਈ ਗਏ। ਜਦੋਂ ਆਪਾਂ ਅੱਜ ਚਰਚਾ ਕਰ ਰਹੇ ਹਾਂ ਉਸ ਸਮੇਂ ਤੱਕ 12-13 ਦੇ ਟੈਸਟ ਹੋਣੇ ਅਜੇ ਬਾਕੀ ਸੀ। ਮਤਲਬ 30-31 ਦੇ ਟੈਸਟ ਦੀ ਰਿਪੋਰਟ ਆਈ, ਜਿਨ੍ਹਾਂ 'ਚੋਂ 5 ਸੈਂਪਲ ਫੇਲ ਹੋ ਗਏ ਜੀ। ਲਗਭਗ 10% ਦਿੱਲੀ ਦੇ ਵਿੱਚ ਨਕਲੀ ਦਵਾਈਆਂ, ਮਿਆਰੀ ਪੱਧਰ, ਮਿਆਰ ਆ ਜਿਹੜਾ ਦਵਾਈਆਂ ਦਾ ਉਹ ਤੋਂ ਥੱਲੇ ਵਾਲੀਆਂ ਦਵਾਈਆਂ, ਜਾਂ ਜਿਹਦੇ ਨਾਲ ਫਾਇਦਾ ਹੋਣ ਦੀ ਬਜਾਏ ਨੁਕਸਾਨ ਹੋਣ ਦਾ ਖਤਰਾ ਖੜਾ, ਉਹ ਦਵਾਈਆਂ ਮਿਲ ਰਹੀਆਂ ਨੇ ਮਰੀਜ਼ਾਂ ਨੂੰ ਸਰਕਾਰੀ ਹਸਪਤਾਲਾਂ 'ਚੋਂ। ਠੀਕ ਹੈ ਜੀ। ਤੇ ਤੁਸੀਂ ਦੁਰਸਤ ਫਰਮਾਇਆ ਕਿ ਸਿਹਤ ਤਾਂ ਇਹਨਾਂ ਦਾ ਸਭ ਤੋਂ ਤਕੜਾ ਮਾਡਲ ਸੀ। ਤੇ ਜਦੋਂ ਵਿਜੀਲੈਂਸ ਨੇ ਹਵਾਲਾ ਦਿੱਤਾ ਕਿ ਜੀ ਇਹਨਾਂ ਦੇ ਆ ਸੈਂਪਲ ਫੇਲ ਹੋ ਰਹੇ ਨੇ ਜੀ, ਤੇ ਉਸ ਤੋਂ ਬਾਅਦ ਵਿਰੋਧੀ ਦਲਾਂ ਵੱਲੋਂ ਭਾਜਪਾ ਨੂੰ ਵੀ ਬੋਲਣ ਦਾ ਮੌਕਾ ਮਿਲ ਗਿਆ। ਠੀਕ ਹੈ। ਤੇ ਉੱਪਰ ਰਾਜਪਾਲ ਨੇ ਮੁੱਦਾ ਚੱਕ ਲਿਆ। ਹੁਣ ਪ੍ਰਵੀਨ ਜੀ, ਦੇਖਣ ਨੂੰ ਇਹ ਕਹਿਣਗੇ ਕੋਈ ਗੱਲ ਨਹੀਂ ਜੀ 10% ਹੈ, ਪਰ ਜਨਾਬ 10% ਕਿੰਨਾ ਹੁੰਦਾ ਹੈ ਜੀ? ਜੇ ਦਿੱਲੀ ਦੇ ਇੱਕ ਸਰਕਾਰੀ ਹਸਪਤਾਲ 'ਚ ਇੱਕ ਦਿਨ 'ਚ OPD 'ਚ 100 ਮਰੀਜ਼ ਆਏ, 10 ਮਰੀਜ਼ਾਂ ਨੂੰ ਨਕਲੀ ਦਵਾਈ ਮਿਲ ਗਈ। ਦਿੱਲੀ 'ਚ ਸਰਕਾਰੀ ਹਸਪਤਾਲ ਤੇ ਸਰਕਾਰੀ ਡਿਸਪੈਂਸਰੀਆਂ ਕਿੰਨੀਆਂ ਨੇ, ਤੇ ਗਿਣਤੀ ਲੱਖਾਂ 'ਚ ਚਲੀ ਜਾਣੀ। ਤੇ ਉਹਨਾਂ ਮਰੀਜ਼ਾਂ ਦਾ ਕੀ ਕਸੂਰ ਹੈ ਜੀ? ਇਹੀ ਕਿ ਉਹ ਸਰਕਾਰੀ ਹਸਪਤਾਲ 'ਚੋਂ ਦਵਾਈ ਲੈ ਰਹੇ ਨੇ ਜੀ। ਤੇ ਉਪ ਰਾਜਪਾਲ ਜੀ ਕਹਿੰਦੇ ਕਿ ਬਹੁਤ ਗੰਭੀਰ ਮਾਮਲਾ ਹੈ, ਇਸ ਮਾਮਲੇ ਦੀ ਜਾਂਚ CBI ਨੂੰ ਕਰਨੀ ਚਾਹੀਦੀ ਹੈ ਜੀ। ਤੇ ਦੂਸਰੇ ਪਾਸੇ ਉਹ ਕਹਿੰਦੇ ਕਿ ਇਹ ਵੀ ਜਾਂਚ ਹੋਣੀ ਚਾਹੀਦੀ ਹੈ ਕਿ ਕੀ ਇਹ ਕੱਲਾ ਇਹ ਦਵਾਈਆਂ ਦਾ ਜਿਹੜਾ ਸਪਲਾਇਰ ਨੇ, ਜਿਹੜੇ ਦਵਾਈ ਉਪਲਬਧ ਕਰਾਉਂਦੇ ਨੇ, ਇਹਨਾਂ ਦੇ ਵੈਂਡਰ ਨੇ, ਉਹ ਕੱਲੇ ਕੀ ਸਰਕਾਰੀ ਹਸਪਤਾਲਾਂ ਤੱਕ ਹੀ ਸੀਮਤ ਹੈ ਜਾਂ ਮੁਹੱਲਾ ਕਲੀਨਿਕਾਂ 'ਚ ਇਹੀ ਪਹੁੰਚਾਉਂਦੇ ਨੇ? ਮੁਹੱਲਾ ਕਲੀਨਿਕਾਂ 'ਚ ਕਿਹੜੀ ਦਵਾਈ ਮਿਲਦੀ ਹੈ? ਕਹਿੰਦੇ ਇਹ ਵੀ ਜਾਂਚ ਦਾ ਵਿਸ਼ਾ ਜੀ। ਤੇ ਭਾਜਪਾ ਵਿਰੋਧੀ ਧਿਰ ਹੈ, ਉਹਨੂੰ ਮੌਕਾ ਮਿਲਿਆ, ਉਹ ਕਹਿੰਦੇ ਨਹੀਂ ਜੀ, ਇਹਦੇ ਵਿੱਚ ਤਾਂ ਸ਼ਾਮਲੇ ਕੇਜਰੀਵਾਲ ਤੇ ਉਹਦੀ ਧਿਰ ਹੈ। ਉਹ ਕਹਿੰਦੇ ਜੀ ਇਹ ਘਟਾਲਾ ਹੈ ਜੀ, ਸ਼ਰਾਬ ਘਟਾਲੇ ਤੋਂ ਬਾਅਦ ਵੱਡਾ ਮਸਲਾ ਜੀ ਤਾਂ ਜੀ। ਜਿਵੇਂ ਸ਼ਰਾਬ ਵਾਲੇ 'ਚ ਕਮਿਸ਼ਨ ਸੈੱਟ ਹੋਊਗਾ ਜੀ, ਇੱਥੇ ਦਵਾਈਆਂ ਵਾਲੇ 'ਚ ਹੋਊਗਾ। ਅਗਲੇ ਦੋਸ਼ ਲਾ ਰਹੇ ਨੇ, ਹੁਣ ਕੇਜਰੀਵਾਲ ਜੀ ਦੇਣ ਜਵਾਬ ਜੀ। ਮੈਂ ਕਹਿੰਦਾ ਭਾਜਪਾ ਰਾਜਨੀਤੀ ਕਰ ਰਹੀ ਆ, ਪਰ ਤੁਸੀਂ 10% ਦੇ ਹਵਾਲੇ ਨਾਲ ਲੋਕਾਂ ਦੀ ਫਿਕਰ ਦੇ ਨਾਲ ਤਾਂ ਸਾਹਮਣੇ ਆਓ। ਤੁਸੀਂ ਤਾਂ ਆਪਣਾ ਫਰਜ਼ ਨਿਭਾਓ ਜੀ। ਦਿੱਲੀ ਮਾਡਲ ਪੰਜਾਬ 'ਚ ਵੀ ਲਾਗੂ ਆ, ਤੇ ਇਸ ਗੱਲ ਦਾ ਫਿਕਰ ਪੰਜਾਬ ਨੂੰ ਵੀ ਪਿਆ ਕਿ ਕਿਤੇ ਸਪਲਾਇਰ ਆਪਸ 'ਚ ਚੇਨ ਤਾਂ ਨਹੀਂ ਕੋਈ ਜੁੜਦੀ, ਜਿਵੇਂ ਸ਼ਰਾਬ ਵਾਲੀ ਸੇਮ ਲਿਆਂਦੀ ਕਾਪੀ
ਉਵੇਂ ਇੱਥੇ ਵੀ ਕੋਈ ਉਹ ਤਾਂ ਵੈਸੇ ਤਾਂ ਆਮ ਤੌਰ ਤੇ ਉੱਤੇ ਪੰਜਾਬ ਦੇ ਜਾਂ ਦੇਸ਼ ਦੇ ਮੈਡੀਕਲ ਸਟੋਰਾਂ ਤੋਂ ਕਈ ਵਾਰ ਇਹ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਨੇ ਕਿ ਨਕਲੀ ਦਵਾਈਆਂ ਹੈ ਨਾ, ਨਕਲੀ ਇੰਜੈਕਸ਼ਨ, ਨਕਲੀ ਟੀਕੇ ਹੈ। ਪਰ ਇਹਦਾ ਮਤਲਬ ਇਹ ਥੋੜਾ ਕਿ ਸਾਰੇ ਇਸ ਤਰ੍ਹਾਂ ਕਰਦੇ ਨੇ। ਜ਼ਿਆਦਾਤਰ ਜੇਕਰ ਇਹ ਹੋ ਰਿਹਾ ਤਾਂ ਹੀ ਇਹ ਵਰਤਾਰਾ, ਪਰ ਹੁਣ ਤਾਂ ਇਹ ਸਰਕਾਰੀ ਹਸਪਤਾਲਾਂ ਤੱਕ ਆ ਗਿਆ ਮਾਮਲਾ। ਜੀ ਜੀ। ਸੋ ਜ਼ਿੰਦਗੀਆਂ ਬਚਾਉਣ ਵਾਲੀ ਦਵਾਈ ਹੈ, ਜ਼ਿੰਦਗੀਆਂ ਖਾਣ ਲੱਗ ਜੂਗੀ ਔਰ ਸਰਕਾਰਾਂ ਸੁੱਤੀਆਂ ਰਹਿਣਗੀਆਂ ਤਾਂ ਫਿਰ ਇਹੀ ਮੰਨਿਆ ਜਾਊਗਾ ਕਿ ਤੁਹਾਡੀ ਸ਼ਮੂਲੀਅਤ ਹੈ ਵਿੱਚ। ਫਿਰ ਜੀ ਜੀ। ਤੇ ਸ਼ਰਮਾ ਜੀ, ਅਗਲੀ ਖਬਰ ਵੀ ਜਿਹੜੀ ਉਹ ਦਵਾਈਆਂ ਦੇ ਨਾਲ ਹੀ ਜਾ ਜੁੜਦੀ ਹੈ। ਕਹਿੰਦੇ ਪੰਜਾਬ ਦੇ ਵਿੱਚ ਹੁਣ ਦਵਾਈਆਂ ਦੇ ਰੂਪ ਦੇ ਵਿੱਚ ਨਸ਼ਾ ਆ ਰਿਹਾ ਤੇ ਆ ਵੀ ਗੁਜਰਾਤ ਤੋਂ ਰਿਹਾ ਜੀ। ਪ੍ਰਵੀਨ ਜੀ, ਦੇਸ਼ ਦਾ ਨੈਸ਼ਨਲ ਮੀਡੀਆ ਹਾਂਜੀ ਇਸ ਗੱਲ ਨੂੰ ਲੈ ਕੇ ਖੂਬ ਖਬਰਾਂ ਸਾਹਮਣੇ ਨਸਰ ਕਰਦਾ ਰਹਿੰਦਾ ਹੈ ਕਿ ਜੀ ਸਰਹੱਦ ਪਾਰ ਤੋਂ ਪੰਜਾਬ ਦੇ ਵਿੱਚ ਡਰੱਗ ਆ ਗਈ। ਹਾਂਜੀ ਹਾਂਜੀ, ਬਹੁਤ ਡਰੋਨ ਆ ਗਿਆ। ਮੈਂ ਕਹਿੰਦਾ ਆਉਂਦੀ ਹੈ, ਉਹ ਫੜੀ ਵੀ ਜਾਂਦੀ ਹੈ ਤੇ ਕਿੰਨੀ ਲੰਘ ਵੀ ਜਾਂਦੀ ਹੈ, ਪਰ ਕੀ ਇਕੱਲੀ ਪੰਜਾਬ ਦੀ ਸਰਹੱਦ ਤੋਂ ਹੀ ਆਉਂਦੀ ਹੈ? ਦੁਨੀਆ ਦੀ ਸਭ ਤੋਂ ਵੱਡੀ ਨਸ਼ੇ ਦੀ ਖੇਪ ਪਿਛਲੇ ਦਿਨਾਂ ਦੌਰਾਨ, ਪਿਛਲੇ ਮਹੀਨਿਆਂ ਦੌਰਾਨ ਮੁਦਰਾ ਪੋਰਟ ਗੁਜਰਾਤ ਤੋਂ ਫੜੀ ਗਈ। ਜੀ ਜੀ। ਕਿੰਨੀਆਂ ਵੱਡੀਆਂ ਵੱਡੀਆਂ ਖੇਪ ਉੱਥੇ, ਉਹ ਕਿਹਦੀ ਪੋਰਟ ਹੈ, ਉਹ ਕਿਹਦੀ ਹੈ ਨਾ ਬੰਦਰਗਾਹ, ਸਾਰਿਆਂ ਨੂੰ ਪਤਾ ਜੀ। ਉਹ ਮਾਲ ਜਿਹੜਾ ਉੱਥੇ ਉਤਰਦਾ ਹੈ ਕਿੱਥੇ ਹੈ, ਫੜਿਆ ਗਿਆ ਠੀਕ ਹੈ, ਜਿਹੜਾ ਲੰਘਦਾ ਉਹ ਕਿੱਥੇ ਜਾਂਦਾ। ਇਸ ਲਈ ਇਕੱਲੇ ਇਸ ਹਵਾਲੇ ਨਾਲ ਪੰਜਾਬ ਨੂੰ ਮੀਡੀਆ ਰਾਹੀਂ, ਸੋਸ਼ਲ ਮੀਡੀਆ ਰਾਹੀਂ ਬਦਨਾਮ ਕਰਨ ਦੀ ਕਵਾਇਦ ਸਮੇਂ-ਸਮੇਂ ਰਹੀ। ਠੀਕ ਹੈ ਜੀ, ਤੁਸੀਂ ਕਹੋਗੇ ਕਿ ਉਹ ਵੀ ਪਾਕਿਸਤਾਨ ਤੋਂ ਆ ਗਿਆ, ਉਹ ਸਮੁੰਦਰੀ ਰਸਤੇ ਰਾਹੀਂ ਆ ਗਿਆ, ਇਹ ਜ਼ਮੀਨੀ ਰਸਤੇ ਜਾਂ ਹਵਾਈ ਰਸਤੇ ਰਾਹੀਂ ਆ ਗਿਆ। ਠੀਕ ਹੈ ਜੀ, ਗਵਾਂਢੀ ਮੁਲਕਾਂ ਤੋਂ ਆ ਗਿਆ। ਪਰ ਜਿਹੜਾ ਹੁਣ ਆਹ ਤੱਥ ਸਾਹਮਣੇ ਆ ਰਹੇ ਨੇ ਕਿ ਦਵਾਈਆਂ ਦੇ ਰੂਪ ਦੇ ਵਿੱਚ, ਗੋਲੀਆਂ, ਕੈਪਸੂਲਾਂ, ਪੱਤਿਆਂ ਦੇ ਰੂਪ ਦੇ ਵਿੱਚ ਜਿਹੜਾ ਨਸ਼ਾ ਹੈ ਉਹ ਪੰਜਾਬ 'ਚ ਗੁਜਰਾਤ ਤੋਂ ਪਹੁੰਚਦਾ। ਹੁਣ ਇਹਦਾ ਕੀ ਮੰਨੀਏ ਜੀ ਯਾਰ? ਕੀ ਮੰਨੀਏ? ਬਿਲਕੁਲ ਸਹੀ ਹੈ। ਕੀ ਗੁਜਰਾਤ ਪੁਲਿਸ ਨੂੰ, ਗੁਜਰਾਤ ਦੀ ਸੁਰੱਖਿਆ ਏਜੰਸੀਆਂ ਨੂੰ, ਗੁਜਰਾਤ ਸਰਕਾਰ ਨੂੰ ਕੋਈ ਖਬਰ ਨਹੀਂ? ਜੇ ਭਾਜਪਾ ਇਹ ਕਹਿੰਦੀ ਹੈ ਕਿ ਦਿੱਲੀ 'ਚ ਕੇਜਰੀਵਾਲ ਨਕਲੀ ਦਵਾਈਆਂ ਬਕਵਾਉਂਦਾ ਹੈ ਜੀ, ਫਿਰ ਹੁਣ ਅਸੀਂ ਇਹ ਸਵਾਲ ਕਰੀਏ ਕਿ ਗੁਜਰਾਤ ਸਰਕਾਰ ਇਸ ਧੰਦੇ 'ਚ ਸ਼ਾਮਲ ਹੈ ਜੀ? ਕਮਿਸ਼ਨ ਤੁਸੀਂ ਤਾਂ ਨਹੀਂ ਖਾਂਦੇ ਪੰਜਾਬ ਨੂੰ ਨਸ਼ੇੜੀ ਕਰਨ ਦੇ ਲਈ? ਕਿਹਦਾ ਹਿੱਸਾ? ਪ੍ਰਵੀਨ ਜੀ, 41 ਲੱਖ ਗੋਲੀਆਂ ਫੜੀਆਂ। ਉਹ ਅੱਛਾ ਜੀ, 41 ਲੱਖ। ਜੀ ਜੀ। ਤੁਸੀਂ ਹਿਸਾਬ ਲਾ ਲਓ, 14,72,000 ਦਾ ਮਾਮਲਾ ਹੈ। ਚੜ ਗਿਆ ਜੀ। ਸ਼ੁਰੂ ਕਿੱਥੋਂ ਹੋਇਆ? 18,000 ਗੋਲੀਆਂ ਅੰਮ੍ਰਿਤਸਰ ਦੇ ਖੇਤਰ ਚੋਂ ਇੱਕ ਮੁੰਡੇ ਕੋਲੋਂ ਫੜੀਆਂ ਗਈਆਂ ਜੀ। ਜਦੋਂ ਤੋਂ ਫੜੀਆਂ ਗਈਆਂ ਤੇ ਉਹ ਤੋਂ ਬਾਅਦ ਕਮਿਸ਼ਨਰ ਭੁੱਲਰ ਹੋਰੀ, ਗੁਰਪ੍ਰੀਤ ਸਿੰਘ ਭੁੱਲਰ ਹੋਰਾਂ ਦੀ ਟੀਮ ਨੇ ਕਹਿੰਦੇ ਐਕਟਿਵ ਹੋ ਗਈ। ਉਹਨਾਂ ਨੇ ਉਸ ਜਿਹੜੇ ਅੰਮ੍ਰਿਤਸਰ ਦੇ ਖੇਤਰ ਚੋਂ ਇੱਕ ਮੁੰਡੇ ਕੋਲੋਂ, ਪ੍ਰਿੰਸ ਕੋਲੋਂ ਦਵਾਈਆਂ ਬਰਾਮਦ ਹੋਈਆਂ। ਉਹਨੂੰ ਪੁੱਛਿਆ, ਉਹ ਕਹਿੰਦਾ ਜੀ ਮੈਂ ਆਕਾਸ਼ ਸਿੰਘ ਨਾਂ ਦੇ ਫਲਾਣੇ ਬੰਦੇ ਤੋਂ ਲਈਆਂ। ਪੁਲਿਸ ਉਹਦੇ ਤੱਕ ਪਹੁੰਚ ਗਈ। ਉੱਥੋਂ ਗੱਲ ਪੰਜਾਬ ਦੀਆਂ 2 ਜੇਲ੍ਹਾਂ 'ਚ ਪਹੁੰਚ ਗਈ ਪ੍ਰਵੀਨ ਜੀ। ਮਾਨਸਾ ਤੇ ਗੋਇੰਦਵਾਲ ਦੀ ਜੇਲ੍ਹ 'ਚ ਮਾਮਲਾ ਪਹੁੰਚ ਗਿਆ। ਪੁਲਿਸ 12 ਬੰਦਿਆਂ ਨੂੰ ਗ੍ਰਿਫਤਾਰ ਕਰ ਗਈ ਇਸ ਮਾਮਲਿਆਂ 'ਚ। ਇਹ ਹੁਣ ਇਹ ਗੱਲ ਚੱਲ ਰਹੀ ਹੈ 18,000 ਗੋਲੀਆਂ ਦੀ। ਠੀਕ ਹੈ, 18,000 ਗੋਲੀਆਂ ਦੀ ਗੱਲ ਚੱਲਦਿਆਂ 12 ਬੰਦੇ ਗ੍ਰਿਫਤਾਰ ਹੋ ਗਏ ਤੇ ਇਸ ਕੜੀ ਦਾ ਕਨੈਕਸ਼ਨ ਜਾ ਕੇ ਮਾਨਸਾ ਤੇ ਗੋਇੰਦਵਾਲ ਦੀ ਜੇਲ੍ਹ ਨਾਲ ਜੁੜ ਗਿਆ। ਅੱਛਾ। ਗੋਇੰਦਵਾਲ ਦੀ ਜੇਲ੍ਹ ਦੇ ਵਿੱਚ ਬੰਦ ਇੱਕ ਕੈਦੀ ਕੋਲ, ਮੇਜਰ ਸਿੰਘ ਨਾਂ ਦੇ ਕੈਦੀ ਕੋਲ ਪੁਲਿਸ ਜਦੋਂ ਪਹੁੰਚੀ, ਉਹ ਕਹਿੰਦਾ ਜਨਾਬ ਮੇਰੇ ਤਾਂ ਕੰਮ ਆਈਆਂ ਹੋਈਆਂ ਦਵਾਈਆਂ ਦੀ ਸਪਲਾਈ ਕਰਨਾ ਗਾ। ਹਾਂ ਠੀਕ ਹੈ, ਆਉਣਾ ਹੈ ਜਿੱਥੋਂ ਆਉਂਦੀਆਂ ਨੇ, ਜਿਹੜਾ ਉਹ ਕੰਮ ਦੇਖਦਾ, ਫਿਰ ਜਾਓ ਮਾਨਸਾ ਦੀ ਜੇਲ੍ਹ 'ਚ। ਮਤਲਬ ਜੇਲ੍ਹ ਦੇ ਅੰਦਰੋਂ ਬੈਠ ਕੇ ਬੰਦਾ ਕਰੋੜਾਂ ਰੁਪਇਆਂ ਦੀਆਂ ਨਸ਼ੇੜੀ ਦਵਾਈਆਂ ਦੀਆਂ ਸਪਲਾਈਆਂ ਦਾ ਧੰਦਾ ਚਲਾ ਰਿਹਾ। ਬਿਲਕੁਲ ਸਹੀ ਹੈ ਜੀ। ਤੇ ਉਹ ਤੋਂ ਬਾਅਦ ਪੁਲਿਸ ਮਾਨਸਾ ਜੇਲ੍ਹ ਪਹੁੰਚੀ ਤੇ ਮਾਨਸਾ ਜੇਲ੍ਹ ਵਾਲੇ ਦੇ ਹਵਾਲੇ ਨਾਲ ਪਤਾ ਲੱਗਿਆ ਕਿ ਭਾਈ ਇਹ ਤਾਂ ਖੇਡ ਸਾਰੀ ਗੁਜਰਾਤ ਤੋਂ ਜੁੜ ਕੇ ਚੱਲਦੀ ਹੈ। ਮਤਲਬ ਬੰਦਾ ਜੇਲ੍ਹ ਚੋਂ ਇੰਨਾ ਤਕੜਾ ਨੈਟਵਰਕ ਚਲਾ ਰਿਹਾ ਕਿ ਗੁਜਰਾਤ ਤੋਂ ਮਾਲ ਆ ਗਿਆ, ਪਹੁੰਚ ਗਿਆ, ਪਹੁੰਚਾਤਾ, ਪੈਸੇ ਆ ਗਏ, ਪੈਸੇ ਦੇਤੇ, ਇੰਨੇ ਅੱਗੇ ਸਪਲਾਇਰ ਨੇ ਉਹਨਾਂ ਕੋਲ ਪਹੁੰਚਾ ਦੋ, ਆਹ ਧੰਦਾ ਚੱਲਦਾ। ਤੇ ਜਦੋਂ ਉਹਦੇ ਹਵਾਲੇ ਨਾਲ ਪੈੜ ਨੱਪਣੀ ਸ਼ੁਰੂ ਕੀਤੀ, ਛਾਪੇਮਾਰੀ ਸ਼ੁਰੂ ਹੋਈ ਤਾਂ 14,72,000 ਗੋਲੀਆਂ ਬਰਾਮਦ ਕਰਕੇ ਉਹਦਾ ਪਲੰਦਾ ਬਣ ਗਿਆ ਜੀ। ਗੋਦਾਮ ਸੀਲ ਕਰਨੇ ਪਏ। ਅੱਛਾ। ਇਹ ਸਾਰਾ ਮਾਲ ਗੁਜਰਾਤ
ਤੋਂ ਆਉਂਦਾ ਜੀ, ਕਹਿੰਦੇ ਯੂਪੀ ਵੀ ਜਾਂਦਾ, ਠੀਕ ਹੈ, ਦਿੱਲੀ ਵੀ ਜਾਂਦਾ ਤੇ ਪੰਜਾਬ ਵੀ ਆਉਂਦਾ। ਹੂੰ, ਸੋ ਹੁਣ ਮਾਨਸੇ ਵਾਲਾ, ਗੋਬਿੰਦਵਾਲ ਦੀ ਜੇਲ੍ਹ ਵਾਲਾ, ਜੀ, ਉਹ ਆਪਣੇ ਘਰੇ ਤਾਂ ਬਣਾਉਂਦਾ ਨਹੀਂ। ਹੂੰ, ਸਪਲਾਇਰ ਜਿਹੜਾ ਛੱਡਣ ਆਇਆ, ਪਹੁੰਚਾਉਣ ਆਉਂਦਾ ਖੇਪ, ਉਹ ਘਰੇ ਨਹੀਂ ਬਣਾਉਂਦਾ। ਇਹਦਾ ਮਤਲਬ ਕਿਸੇ ਥਾਂ 'ਚ, ਕਿਸੇ ਅੱਡੇ 'ਚ, ਕਿਸੇ ਫੈਕਟਰੀ 'ਚ ਕਿਤੇ ਬਣਦੀਆਂ, ਕਿਤੇ ਤਾਂ ਬਣਦੀਆਂ, ਬਿਲਕੁਲ ਤੇ ਸਹੀ। ਗੁਜਰਾਤ ਸਰਕਾਰ ਦੀ, ਗੁਜਰਾਤ ਪੁਲਿਸ ਦੀ, ਹੈ ਨਾ, ਨਰਿੰਦਰ ਮੋਦੀ ਜੀ ਛਾਤੀ ਤੇ ਹੱਥ ਰੱਖ ਕੇ ਕਹਿੰਦੇ ਆ ਮੇਰਾ ਗੁਜਰਾਤ। ਸੋ ਹੁਣ ਦੇਣ ਜਵਾਬ ਕਿ ਇਹ ਪੰਜਾਬ ਦੇ ਵਿੱਚ ਦਵਾਈਆਂ ਕਿੱਥੋਂ ਆਉਂਦੀਆਂ। ਸੋ ਇਸ ਲਈ ਦੂਸਰੀ ਧਿਰ ਕੰਨੀ ਉਂਗਲੀ ਕਰਨੀ ਬਹੁਤ ਆਸਾਨ ਹੁੰਦੀ ਹੈ। ਹਾਂਜੀ ਹਾਂਜੀ, ਬਿਲਕੁਲ। ਜਦੋਂ ਆਪਣੇ ਤੇ ਸਵਾਲ ਆਉਂਦਾ ਫਿਰ ਜਵਾਬ ਨਹੀਂ ਸੁਝਦਾ। ਹੁਣ ਭਾਜਪਾ ਬੋਲੂਗੀ ਇਸ ਮਸਲੇ ਤੇ, ਸੋ ਜਿਹੜੀ ਗੱਲ ਤੇ ਦੂਜੀਆਂ ਪਾਰਟੀਆਂ ਨੂੰ ਵੀ ਘੇਰਦੇ ਆ। ਹੁਣ ਆਪਣੀ ਵਾਰ ਨੂੰ ਵੀ ਪੁੱਛੋ, ਪੰਜਾਬ ਦੀ ਬੀਜੇਪੀ ਤਾਂ ਬੋਲੇ, ਹੁਣ ਜਾਖੜ ਸਾਹਿਬ ਬੋਲਣ। ਬਿਲਕੁਲ ਬੋਲਣਾ ਚਾਹੀਦਾ ਜੀ। 14 ਲੱਖ ਨੇ ਕਿੰਨੇ ਜਵਾਕਾਂ ਦੀ ਜਾਨ ਲੈਣੀ। ਆਪਾਂ ਪਿਛਲੇ ਦਿਨ ਹੀ ਗੱਲ ਕਰਕੇ ਹਟੇ ਆ ਕਿ ਬਠਿੰਡਾ 'ਚ 1 ਮਹੀਨੇ 'ਚ 6 ਤਸਕਰ ਮਤਲਬ ਫੜੀਆਂ ਗਈਆਂ ਸੀ, ਗੋਲੀਆਂ, ਸ਼ੀਸ਼ੀਆਂ, ਦਵਾਈਆਂ, ਤੇ ਅਦਾਲਤ 'ਚ ਜਾ ਕੇ ਬਣ ਗਈਆਂ ਜੀ ਸਿਰਦਰਦ ਦੀਆਂ ਗੋਲੀਆਂ। ਹਾਂਜੀ ਬਿਲਕੁਲ। 14,72,000 ਦੇ ਹਵਾਲੇ ਨਾਲ ਜਿਹੜਾ ਦਾਅਵਾ ਕੀਤਾ ਕਿ ਬਰਾਮਦ ਹੋ ਗਿਆ, 41 ਲੱਖ ਦੇ ਕਰੀਬ ਦਾ ਮਾਮਲਾ ਇਹ, ਹੈ ਨਾ। 14,72,000 ਰਿਕਾਰਡ 'ਚ ਬਰਾਮਦ ਹੈ, ਤੇ ਉਹ ਸਾਰੇ ਮਾਮਲੇ ਦੇ ਉੱਤੇ, ਹੈ ਨਾ, ਕੱਲ ਨੂੰ ਇਹ ਅਦਾਲਤ 'ਚ ਜਾ ਕੇ ਸਾਬਤ ਹੋਣਗੀਆਂ ਜਾਂ ਨਹੀਂ, ਇਹ ਪਹਿਲੂ ਵੀ ਅਹਿਮ ਹੈ। ਤੇ ਇੱਧਰ ਭਾਜਪਾ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਪੁੱਛ ਲੈਣ ਤਾਂ ਸਰਕਾਰ ਤੁਹਾਡੀ ਹੋ, ਕੇਂਦਰ ਤੋਂ ਲੈ ਕੇ ਗੁਜਰਾਤ ਤੱਕ। ਪੁੱਛੋ ਉਹਨਾਂ ਨੂੰ ਕਿ ਕਿਉਂ ਜੀ, ਉਹ ਕਿਉਂ ਨਹੀਂ ਰੋਕ ਪਾਉਂਦੇ। ਸਾਨੂੰ ਬੜੀ ਛੇਤੀ ਕਹਿੰਦੇ ਆ ਸਰਹੱਦ ਪਾਰ ਤੋਂ ਆਉਂਦਾ ਜੀ, ਸਰਹੱਦ ਤਾਂ ਤੁਹਾਡੇ ਕੋਲੇ ਹੈ, BSF ਕੋਲੇ ਕੰਟਰੋਲ ਹੈ। ਜੀ 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 ਜੀ, ਆ ਤਾਂ ਫਿਰ ਸੂਬੇ ਤੁਹਾਡੇ ਕੋਲ ਕੰਟਰੋਲ ਨੇ, ਫਿਰ ਸੂਬੇ ਚੋਂ ਕਿਉਂ ਆ ਗਈ, ਪੰਜਾਬ 'ਚ ਕਿਉਂ ਆ ਰਹੀ ਹੈ, ਫਿਰ ਅਚੇਚਾ ਪੰਜਾਬ 'ਚ ਕਿਉਂ ਪਹੁੰਚ ਰਹੀਆਂ ਦਵਾਈਆਂ, ਅਹਿਮ ਪਹਿਲੂ ਹੈ ਜੀ। ਬਿਲਕੁਲ ਨਲੇ ਸ਼ਰਮਾ ਜੀ, ਇਸ ਖਾਸ ਏਜੰਡੇ ਦੇ ਤਹਿਤ ਪੰਜਾਬੀਅਤ ਦਾ ਜਿਹੜਾ ਕਿਰਦਾਰ ਆ, ਉਹਦੀ ਕਿਰਦਾਰ ਕੁਸ਼ੀ ਵੀ ਹੁੰਦੀ ਹੈ। ਬਿਲਕੁਲ। ਆਪਾਂ ਲੰਘੇ ਹਫ਼ਤੇ 2 ਹਫ਼ਤਿਆਂ ਦੇ ਵਿੱਚ ਕਿੰਨੀਆਂ ਰਿਪੋਰਟਾਂ ਸ਼ੇਅਰ ਕੀਤੀਆਂ ਕਿ ਨਸ਼ੇੜੀਆਂ ਦੀ ਗਿਣਤੀ ਦੇ ਵਿੱਚ ਪੰਜਾਬ ਪਹਿਲੇ ਨੰਬਰ ਤੇ, ਤਸਕਰੀ ਦੇ ਮਾਮਲੇ ਦੇ ਵਿੱਚ, ਫਿਰ ਜਿਹੜੀਆਂ ਓਵਰਡੋਜ਼ ਦੇ ਨਾਲ ਮੌਤਾਂ ਹੁੰਦੀਆਂ ਉਹਦੇ ਮਾਮਲੇ ਦੇ ਵਿੱਚ, ਫਿਰ ਬੀਬੀਆਂ ਤਸਕਰੀ ਦੇ ਮਾਮਲੇ 'ਚ ਇੱਥੇ ਪਹਿਲੇ ਨੰਬਰ ਤੇ ਹੈ। ਜਦ ਕਿ ਜਿੱਥੇ ਮੂਲ ਜੜ ਹੈ, ਉਹ ਜੜ ਬਾਰੇ ਕੋਈ ਗੱਲ ਹੀ ਨਹੀਂ ਕਰਦਾ। ਜਾਂਦੇ ਜਾਂਦੇ ਗੱਲ ਕਰੀਏ ਸ਼ਰਮਾ ਜੀ ਪੰਜਾਬ ਦੇ ਮੌਸਮ ਦੀ, ਪੰਜਾਬ ਤੇ ਹਰਿਆਣੇ ਦਾ ਕਹਿੰਦੇ ਪਾਰਾ ਡਿੱਗਿਆ ਤੇ ਧੁੰਦ ਛਾਈ ਹੋਈ ਹੈ। ਹਾਂ ਬਿਲਕੁਲ ਪ੍ਰਵੀਨ ਜੀ, ਪੂਰੀ ਤਰ੍ਹਾਂ ਧੁੰਦ ਹੈ, ਚਾਹੇ ਉਹ ਫਾਜ਼ਿਲਕਾ ਬਾਰਡਰ ਹੋਵੇ, ਚਾਹੇ ਹਰੀਕੇ ਹੈਡਵਰਕਸ ਹੋਣ, ਹੈ ਨਾ, ਚਾਹੇ ਬਾਘਾ ਬਾਰਡਰ ਹੋਵੇ। ਪੂਰੀ ਤਰ੍ਹਾਂ ਖਾਸ ਕਰਕੇ ਸਾਡਾ ਗੁਰਦਾਸਪੁਰ ਖੇਤਰ, ਅੰਮ੍ਰਿਤਸਰ, ਬਠਿੰਡਾ ਖੇਤਰ ਕਾਫੀ ਠੰਡਾ, ਤੇ ਧੁੰਦ ਹੁਣ ਔਸ ਬਣ ਕੇ ਵੀ ਡਿੱਗਣ ਲੱਗੀ ਆ। ਸੋ ਇਹ ਪੂਰੀ ਤਰ੍ਹਾਂ ਨਾਲ ਪੰਜਾਬ ਦੇ ਵਿੱਚ ਮਤਲਬ ਕਿ ਠੰਡ ਜਿੱਥੇ ਆਮਦ ਹੋ ਗਈ ਆ, ਉੱਥੇ ਧੁੰਦ ਦੀ ਪੂਰੀ ਤਰ੍ਹਾਂ ਵੀ ਚਾਦਰ। ਤੇ ਫਿਕਰਮੰਦੀ ਇਸ ਗੱਲ ਦੀ ਹੈ ਕਿ ਕੁਝ ਹਾਦਸੇ ਵੀ ਲਗਾਤਾਰ ਵਾਪਰ ਰਹੇ ਨੇ, ਜਿਨ੍ਹਾਂ ਕਾਰਨ ਹਰਿਆਣੇ ਤੇ ਪੰਜਾਬ 'ਚ 8 ਜਾਨਾਂ ਜਾ ਚੁੱਕੀਆਂ ਨੇ ਇਸ ਧੁੰਦ ਕਾਰਨ, ਇਸ ਮੌਸਮ ਕਾਰਨ, ਤੇ 3 ਪੰਜਾਬ 'ਚ ਵੀ ਜਾਨਾਂ ਗਈਆਂ ਨੇ। 18 ਰੇਲਾਂ ਰੱਦ ਕਰਨੀਆਂ ਪਈਆਂ ਨੇ, 9 ਉਡਾਨਾਂ ਲੇਟ ਹੋਈਆਂ ਨੇ ਇਹਦੇ ਕਾਰਨ। ਸੋ ਜੇਕਰ ਮੈਂ ਗੱਲ ਕਰਾਂ ਤਾਂ ਗੁਰਦਾਸਪੁਰ ਸਭ ਤੋਂ ਠੰਡਾ ਰਿਕਾਰਡ ਕੀਤਾ ਗਿਆ ਪੰਜਾਬ 'ਚ, ਜਿਹਦਾ 6 ਡਿਗਰੀ ਤੋਂ ਵੀ ਥੱਲੇ ਤਾਪਮਾਨ ਘੱਟੋ ਘੱਟ ਰਿਕਾਰਡ ਕੀਤਾ, 5.8 ਡਿਗਰੀ ਤਾਪਮਾਨ ਰਿਹਾ, ਹੈ ਨਾ। ਇਸੇ ਤਰ੍ਹਾਂ ਮਤਲਬ ਕਿ ਜਿਹੜਾ ਬਠਿੰਡਾ ਹੈ, ਉੱਥੇ 6 ਡਿਗਰੀ ਰਿਹਾ ਘੱਟੋ ਘੱਟ। ਅੰਮ੍ਰਿਤਸਰ 7.2 ਡਿਗਰੀ ਰਿਹਾ ਹੈ। ਬਿਆਸ 100 ਮੀਟਰ ਦੇ ਦਾਇਰੇ 'ਚ ਮਤਲਬ ਕਿ ਗੱਡੀਆਂ ਭਿੜਨ ਦੀਆਂ ਖਬਰਾਂ, 10 ਗੱਡੀਆਂ ਇਕੱਠੀਆਂ ਭਿੜਨ ਦੀਆਂ ਖਬਰਾਂ ਵੀ ਆਈਆਂ। ਸੋ ਇਹ ਇਸ ਤਰ੍ਹਾਂ ਮਤਲਬ ਪੰਜਾਬ, ਫਿਰ ਹਰਿਆਣੇ ਦਾ ਵਿੱਚ ਵੀ ਖਾਸਾ ਕੁਛ ਇਸੇ ਤਰ੍ਹਾਂ, ਬੇਸ਼ੱਕ ਹਿਮਾਚਲ 'ਚ ਵੀ ਕਾਫੀ ਦੇਖਣ ਨੂੰ ਮਿਲ ਰਿਹਾ ਅਸਰ। ਹਰਿਆਣੇ 'ਚ ਮਹਿੰਦਰਗੜ੍ਹ ਦਾ ਪਾਰਾ ਸਭ ਤੋਂ ਘੱਟ ਦਰਜ ਕੀਤਾ ਗਿਆ, 3.2 ਡਿਗਰੀ ਤੱਕ ਗਿਆ, ਹੈ ਨਾ। ਤੇ ਇੱਧਰ ਸੁੰਦਰਨਗਰ 1 ਡਿਗਰੀ ਤੇ ਆ ਗਿਆ, ਹੈ ਨਾ, ਭੁੰਥਰ 1 ਡਿਗਰੀ ਤੇ ਆ ਗਿਆ। ਸੋ ਇਸ ਲਈ ਪੂਰੀ ਤਰ੍ਹਾਂ ਨਾਲ ਹੁਣ ਠੰਡ ਸਿਖਰ ਦੀ ਆ। ਤੇ ਵੈਸੇ ਵੀ ਇਹ ਸਭਾ ਦੇ ਦਿਨ ਨੇ, ਔਰ ਸਭਾ ਦੇ ਦਿਨਾਂ ਦੇ ਵਿੱਚ, ਸ਼ਹੀਦੀ ਜੋੜ ਮੇਲੇ ਵਾਲੇ ਦਿਨਾਂ ਦੇ ਵਿੱਚ ਅਕਸਰ ਦੇਖਣ ਨੂੰ ਮਿਲਦਾ ਕਿ ਧੁੰਦ ਵੀ ਪੂਰੀ ਹੁੰਦੀ ਹੈ, ਠੰਡ ਵੀ ਕਹਿਰ ਦੀ ਹੁੰਦੀ ਹੈ, ਤੇ ਉਸ ਦੌਰਾਨ ਮੀਂਹ ਵੀ ਜ਼ਰੂਰ ਦੇਖਣ ਨੂੰ ਮਿਲਦਾ। ਸੋ ਇਸ ਲਈ ਇਹ ਸਭਾ ਦੇ ਦਿਨਾਂ ਦੇ ਦੌਰਾਨ, ਇਹ ਕਿਉਂਕਿ ਇਹਨਾਂ ਦਿਨਾਂ ਦੇ ਹਵਾਲੇ ਨਾਲ ਅਸੀਂ ਸਾਹਿਬਜ਼ਾਦਿਆਂ ਦੀ ਉਸ ਸ਼ਹਾਦਤ ਨੂੰ ਉਸ ਤਰ੍ਹਾਂ ਯਾਦ ਕਰਦੇ ਆ ਨਾ ਕਿ ਉਹ ਠੰਡੇ ਬੁਰਜ ਦੀ ਰਾਤ ਤੇ, ਫਿਰ ਉਸ ਤੋਂ ਬਾਅਦ ਕੋਸਾ ਦੁੱਧ ਪਿਲਾਉਣ ਦੀ ਉਹ ਸੇਵਾ, ਤੇ ਉਸ ਤੋਂ ਬਾਅਦ ਫਿਰ ਚੈਲੰਜ ਕਰਕੇ ਉਹਨੂੰ ਕਿ ਅੱਛਾ ਤੂੰ ਸੋਚਦਾ ਸਿਰ ਝੁਕਾ ਕੇ ਆਵਾਂਗੇ। ਉਹ ਕਹਿੰਦੇ ਨਹੀਂ, ਅਸੀਂ ਸਿਆਸਤ ਨੂੰ ਜੁੱਤੀ ਦੀ ਨੋਕ ਤੇ ਰੱਖਦੇ ਹਾਂ। ਸੋ ਉਹ ਕੁਰਬਾਨੀਆਂ ਵਾਲਾ ਇਤਿਹਾਸ, ਸੋ ਇਸ ਹਵਾਲੇ ਨਾਲ ਵੀ ਇਹਨਾਂ ਦਿਨਾਂ ਦੇ ਵਿੱਚ ਠੰਡ ਨੂੰ ਉਸ ਸਾਹਿਬਜ਼ਾਦਿਆਂ ਦੇ ਹਵਾਲੇ ਨਾਲ ਵੀ ਮਹਿਸੂਸ ਕੀਤਾ ਜਾਂਦਾ, ਤੇ ਪੂਰੀ ਕਹਿਰ ਦੀ ਠੰਡ ਪੈ ਰਹੀ ਹੈ ਜੀ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਸੀਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ।